ਸਿਟੀ ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 400 888 888 9914 888 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408 272 5200 ਦੇ ਉੱਤੇ। ਸੋ ਸਰੋਤੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਸਪੈਸ਼ਲ ਟਰੱਕਿੰਗ ਨੂੰ ਲੈ ਕੇ ਹੁੰਦਾ। ਕੀ ਕੁਝ ਅਮਰੀਕਾ ਜਾਂ ਕੈਨੇਡਾ ਦੀ ਟਰੱਕਿੰਗ ਇੰਡਸਟਰੀ 'ਚ ਵਾਪਰ ਰਿਹਾ ਹੈਗਾ, ਕਿਉਂਕਿ ਆਪਣੀ ਕਮਿਊਨਿਟੀ 'ਚ ਬਹੁਤ ਵੱਡੇ ਟਰੱਕਿੰਗ ਇੰਡਸਟਰੀ ਦੇ ਵਿੱਚ ਲੋਕ ਇਨਵੋਲਵ ਆ। ਸੋ ਉਹਨਾਂ ਦੇ ਲਾਈਵਲੀਹੁੱਡ 'ਤੇ ਕੀ ਅਸਰ ਪੈਂਦਾ ਹੈਗਾ ਆ, ਉਹ ਸਾਰਾ ਕੁਝ ਆਪਾਂ ਡਿਸਕਸ ਕਰਦੇ ਹਾਂ। ਸੋ ਵੱਧ ਤੋਂ ਵੱਧ ਜਿਹੜੇ ਸਰੋਤੇ ਆ ਉਹਨਾਂ ਨੂੰ ਨਾਲ ਜੋੜਿਆ ਕਰੋ ਤਾਂ ਕਿ ਉਹਨਾਂ ਨੂੰ ਨੌਲੇਜ ਮਿਲੇ। ਉਸ ਤੋਂ ਪਹਿਲਾਂ ਇੱਕ ਦੋ ਖਬਰਾਂ ਅਮਰੀਕਾ ਤੇ ਦੁਨੀਆ 'ਚ ਕੀ ਕੁਝ ਵਾਪਰਿਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਤੇ ਸਾਡੇ ਜਿਹੜੇ ਬਸੈਂਟ ਹੋਣੀ ਹੈਗੇ ਆ ਕਮਰਸ ਸੈਕਟਰੀ, ਉਹਨਾਂ ਨੇ ਇਹ ਕਿਹਾ ਆ, ਸਕਾਟ ਬਸੈਂਟ ਉਹਨਾਂ ਨੇ, ਵੀ ਅਸੀਂ ਜੋ ਈਰਾਨ ਦੇ ਨਾਲ ਜੰਗ ਹੈਗੀ ਆ ਉਸ ਨੂੰ ਲਾਰਜ ਸਕੇਲ ਨਹੀਂ ਸ਼ੁਰੂ ਕਰਾਂਗੇ। ਦੂਸਰੇ ਪਾਸੇ ਇਕਨੋਮਿਕ ਪ੍ਰੈਸ਼ਰ ਪਾਉਣਾ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਗਿਆ ਹੈਗਾ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਕੋਈ ਵੀ ਮੁਲਕ ਜੇ ਈਰਾਨ ਦੇ ਨਾਲ ਕਿਸੇ ਤਰ੍ਹਾਂ ਦਾ ਬਿਜ਼ਨਸ ਕਰਦਾ ਆਪਾਂ ਉਹਨਾਂ ਦੇ ਉੱਤੇ ਟੈਰਿਫ ਲਾਵਾਂਗੇ। ਸੋ ਕਹਿੰਦੇ ਵੀ ਟਰੰਪ ਉਹਨਾਂ ਨੇ ਇਹ ਕਿਹਾ ਵੀ US ਵਿਲ ਚੋਕ ਇਰਾਨਜ਼ ਇਕੋਨਮੀ ਤੇ ਮੇਜਰ ਇਕਨੋਮਿਕ ਪੈਨਲਟੀਜ਼ ਲਾਉਂਗੇ ਆਪਾਂ ਉਹਨਾਂ ਮੁਲਕਾਂ ਤੇ ਜਿਹੜੀ ਕਿਸੇ ਤਰ੍ਹਾਂ ਦੀ ਵੀ ਕੋਈ ਲਾਈਫ ਲਾਈਨ ਜੋ ਤਹਿਰਾਨ ਨੂੰ ਦੇਣਗੇ। ਤੇ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਬਹੁਤ ਵੱਡੀ ਇਕਨੋਮਿਕ ਆਈਸੋਲੇਸ਼ਨ ਹੋਊਗੀ। ਦੂਸਰੇ ਪਾਸੇ ਜੋ ਈਰਾਨ ਵਾਲੇ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀਆਂ US ਦੀਆਂ ਸੈਂਕਸ਼ਨਸ ਆ ਇਹ ਇੱਕ ਤਰ੍ਹਾਂ ਦੇ ਨਾਲ ਇਕਨੋਮਿਕ ਟੈਰਰਿਜ਼ਮ ਹੈਗਾ ਜੀ ਬਿਲਕੁਲ। ਸੋ ਕਹਿੰਦੇ ਵੀ ਬੌਂਡ ਮਾਰਕੀਟ ਦੇ ਉੱਤੇ ਜਿਹੜਾ ਸਟ੍ਰੈਸ ਆ ਉਹ ਰਿਟਰਨ ਹੋਇਆ। ਐਜੀ ਡੇਜ ਆ ਜਿਹੜਾ ਉਹ ਚੱਲ ਰਿਹਾ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਦੇਖਣ ਨੂੰ ਜਿਹੜੀਆਂ ਮਿਲ ਰਹੀਆਂ ਆ। ਤੇ ਕਿਉਂਕਿ ਗੱਲ ਜਿਹੜੀ ਉਹ ਤਣ ਪੱਤਣ ਨਹੀਂ ਲੱਗੀ ਕਿਸੇ ਪਾਸੇ ਵੀ, ਅਜੇ ਵੀ ਵਿੱਚ ਵਿਚਾਲੇ ਹੀ ਕੰਮ ਮੱਗ ਰਿਹਾ ਆ। ਸੋ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਅਸਰ ਹੋਊਗਾ। ਬਾਕੀ ਇਹ ਸਾਰੀ ਚੀਜ਼ ਦਾ ਅਸਰ, ਕਿਉਂਕਿ ਤੇਲ ਮਾਰਕੀਟ ਦੀ ਜਿਹੜੀ ਆਇਲ ਦੀ ਮਾਰਕੀਟ ਦੀ ਅਨਸਰਟਨਟੀ ਆ, ਓਬਵੀਅਸਲੀ ਉਸ ਦਾ ਅਸਰ ਟਰੱਕਿੰਗ ਦੇ ਉੱਤੇ ਪੈਂਦਾ ਹੀ ਪੈਂਦਾ ਆ। ਉਹਦੇ ਬਾਰੇ ਆਪਾਂ ਗੱਲਬਾਤ ਕਰਨ ਦੇ ਲਈ ਰਮਨ ਜੀ ਤੋਂ ਵੀ ਜਦੋਂ ਉਹ ਪੁੱਛਾਂਗੇ। ਪਹਿਲਾਂ ਇੱਕ ਖਬਰ ਜਿਹੜੀ ਹੋਰ ਕਰਕੇ ਫਿਰ ਰਮਨ ਜੀ ਨੂੰ ਵੀ ਜੀਆਂ ਨੂੰ ਆਖਾਂਗੇ। ਤੇ ਨਾਰਥ ਕੋਰੀਆ ਨੇ ਕਹਿੰਦੇ 10 ਮਿਜ਼ਾਈਲਸ ਜਿਹੜੀਆਂ ਫਾਇਰ ਕੀਤੀਆਂ ਉਸ ਦਿਨ ਤੋਂ ਬਾਅਦ 'ਚ, ਜਦ ਟਰੰਪ ਹੋਣਾ ਨੇ ਕਿਹਾ ਵੀ ਸਾਊਥ ਕੋਰੀਆ ਦੇ ਵਿੱਚ ਉਹਨਾਂ ਨੇ ਜਿਹੜੀਆਂ ਸਾਂਝੇ ਜੰਗੀ ਅਭਿਆਸ ਆ ਉਹਨਾਂ ਨੂੰ ਘਟਾਇਆ ਹੈਗਾ ਆ। ਸੋ ਨਾਰਥ ਕੋਰੀਆ ਦਾ ਜਿਹੜਾ ਕਿਮ ਯੋਂਗ ਉਨ ਆ, ਜਿਹਨੂੰ ਟਰੰਪ ਹੋਣਾ ਨੇ ਕਿਹਾ ਵੀ ਮੇਰਾ ਬੜਾ ਪਰਮ ਮਿੱਤਰ ਆ, ਤੇ ਉਸ ਤੋਂ ਬਾਅਦ ਦੇ ਵਿੱਚ ਇਹਦੇ ਵੀ ਹੌਸਲੇ ਹੁਣ ਹੋਰ ਬੁਲੰਦ ਆ ਜਦੋਂ ਉਹਨਾਂ ਨੂੰ ਪਤਾ ਆ ਵੀ ਦੂਜੇ ਪਾਸੇ ਅਮਰੀਕੀ ਮਿਲਟਰੀ ਨਹੀਂ ਹੋਣੀ, ਉਹ ਸਾਥ ਜਿਹੜਾ ਸਾਊਥ ਕੋਰੀਆ ਦਾ ਨਹੀਂ ਦੇਣਗੇ। ਤਾਂ ਉਸ ਤੋਂ ਬਾਅਦ ਦੇ ਵਿੱਚ ਹੁਣ ਕਹਿੰਦੇ ਵੀ ਜੁਆਇੰਟ ਡਰਿਲਸ ਜਿਹੜੀਆਂ ਘਟਾਉਣ ਤੋਂ ਬਾਅਦ 'ਚ ਨਾਰਥ ਕੋਰੀਆ ਨੇ 10 ਮਿਜ਼ਾਈਲਾਂ ਜਿਹੜੀਆਂ ਆ ਜਿਹੜੀਆਂ ਸ਼ਾਰਟ ਰੇਂਜ ਮਿਜ਼ਾਈਲਸ ਆ ਉਹ ਉਹਨਾਂ ਦੇ ਸਮੁੰਦਰ ਵੱਲ ਨੂੰ ਦਾਗੀਆਂ ਹੈਗੀਆਂ ਆ। ਸੋ ਜੁਆਇੰਟ ਚੀਫ ਆਫ ਸਟਾਫ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈਗੀ ਆ। ਕਹਿੰਦੇ ਵੀ ਉੱਥੋਂ ਦੇ ਵੀਰਵਾਰ ਦੇ ਸ਼ਾਮੀ 5 ਵਜੇ ਦਾ ਲੋਕਲ ਟਾਈਮ ਦੇ ਮੁਤਾਬਕ ਇਹ ਜਿਹੜੀਆਂ ਮਿਜ਼ਾਈਲਸ ਆ ਉਹ ਆਈਆਂ। 300 ਕਿਲੋਮੀਟਰ ਤੱਕ ਜਿਹੜੀ ਆ ਉਹਨਾਂ ਨੇ ਮਾਰ ਇਸ ਦੇ ਵਿੱਚ ਕੀਤੀ ਹੈਗੀ ਆ। ਸੋ ਮਿਲਟਰੀ ਦਾ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਉਹ ਪ੍ਰਦਰਸ਼ਨ ਆਪਣਾ ਕੀਤਾ ਹੈਗਾ। ਸਾਊਥ ਕੋਰੀਆ ਨੇ ਕਿਹਾ ਵੀ ਉਹ ਹੁਣ ਆਪਣਾ ਜਿਹੜਾ ਸਰਵੇਲੈਂਸ ਪੋਸਚਰ ਆ ਉਸ ਨੂੰ ਹੋਰ ਮਜ਼ਬੂਤ ਕਰਨਗੇ। ਤੇ ਕੱਲ ਪਰਸੋਂ ਉਹਨਾਂ ਦਾ ਬਿਆਨ ਸੀਗਾ ਵੀ ਜਦੋਂ ਅਮਰੀਕਾ ਨੇ ਹੁਣ ਹੱਥ ਪਿੱਛੇ ਖਿੱਚੇ ਆ ਵੀ ਉਹ ਆਪ ਆਪਣੀ ਸੁਰੱਖਿਆ ਦੇ ਵੱਲ ਨੂੰ ਧਿਆਨ ਦੇਣਗੇ। ਜਾਪਾਨ ਦੀ ਪ੍ਰਾਈਮ ਮਿਨਿਸਟਰ ਆਫਿਸ ਨੇ ਵੀ ਇਹ ਜਾਣਕਾਰੀ ਦਿੱਤੀ ਸੀ ਵੀ ਉਹਨਾਂ ਨੇ ਵੀ ਸਸਪੈਕਟਡ ਮਿਜ਼ਾਈਲ ਲਾਂਚ ਉੱਥੇ ਦੇਖੇ ਜਿਹੜੇ ਉਹ ਹੈਗੇ ਆ। ਤੇ ਇਸੇ ਵੀਕ ਦੇ ਵਿੱਚ ਟਰੰਪ ਹੋਣਾ ਨੇ ਹਦਾਇਤਾਂ ਦਿੱਤੀਆਂ ਸੀਗੀਆਂ ਪੈਂਟਾਗਨ ਨੂੰ ਵੀ ਜਿਹੜਾ ਉਲਚੀ ਫਰੀडम ਸ਼ੀਲਡ ਐਕਸਰਸਾਈਜ਼ ਹੁੰਦੀਆਂ ਆ ਉਹਨਾਂ ਨੂੰ ਸਬਸਟੈਂਸ਼ੀਅਲੀ ਰਿਡਿਊਸ ਕੀਤਾ ਜਾਵੇ, ਵੀ ਕਾਫੀ ਵੱਡੇ ਪੱਧਰ ਦੇ ਉੱਤੇ ਘਟਾ ਦਿੱਤਾ ਜਾਵੇ। ਇੱਕ ਖਬਰ ਬ੍ਰੇਕਿੰਗ ਨਿਊਜ਼ ਕਰਨੀ ਆ, ਉਸ ਤੋਂ ਬਾਅਦ ਫਿਰ ਆਪਾਂ ਟਰੱਕਿੰਗ ਕਰਦੇ ਹਾਂ। FBI ਨੇ ਸਾਬਕਾ ਜਿਹੜਾ ਕਾਂਗਰਸਮੈਨ ਆ ਐਰਿਕ ਸਵੈਲਵਲ, ਉਹਦੇ ਘਰ ਨੂੰ ਜਿਹੜਾ ਉਹਦੇ ਵਿੱਚ ਇਲੈਕਟ੍ਰੋਨਿਕ ਡਿਵਾਈਸਿਸ ਸੀਗੀਆਂ ਉਹ ਸੀਜ਼ ਕੀਤੀਆਂ। ਕੁਝ ਮਿੰਟ ਪਹਿਲਾਂ ਦੀ ਖਬਰ ਆ ਵਾਸ਼ਿੰਗਟਨ DC ਦੇ ਵਿੱਚ, ਕਿਉਂਕਿ ਔਨਗੋਇੰਗ ਪ੍ਰੋਬ ਚੱਲ ਰਿਹਾ ਸੈਕਸ਼ੂਅਲ ਅਸਾਲਟ ਦੇ ਸੰਬੰਧ ਦੇ ਵਿੱਚ। ਕਾਫੀ ਲੰਮਾ ਸਮਾਂ ਰਹੇ US ਦੇ ਕਾਂਗਰਸਮੈਨ ਐਰਿਕ ਸਵੈਲਵਲ ਬਾਅਦ ਦੇ ਵਿੱਚ ਗਵਰਨਰ ਦੀ ਇਲੈਕਸ਼ਨ ਲੜ ਰਹੇ ਸੀ, ਤੇ ਹਾਲਾਂਕਿ ਉਹ
ਅੱਗੇ ਵੀ ਜਾ ਰਹੇ ਸੀ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਜਦੋਂ 3 ਬੀਬੀਆਂ ਨੇ ਉਹਨਾਂ ਦੇ ਉੱਤੇ ਜਿਹੜੇ ਚਾਰਜਸ ਲਾਏ, ਪਬਲਿਕਲੀ ਲਾਏ ਸੈਕਸੁਅਲ ਮਿਸਕੰਡਕਟ ਦੇ। ਸੋ ਅੱਜ ਇਹ ਖਬਰ ਆ ਰਹੀ ਹੈ ਵੀ FBI ਜੋ ਆ ਉਹਨਾਂ ਨੇ ਉਸ ਦਾ ਜੋ ਵਾਸ਼ਿੰਗਟਨ DC 'ਚ ਘਰ ਆ ਉੱਥੇ ਰੇਡ ਕਰਕੇ ਜੋ ਉਹਨਾਂ ਦੇ ਇਲੈਕਟ੍ਰੋਨਿਕ ਡਿਵਾਈਸਿਸ ਆ, ਲੈਪਟਾਪ ਵਗੈਰਾ, ਉਹ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਹੈਗੇ ਆ। ਮੈਨਹਟਨ ਡਿਸਟ੍ਰਿਕਟ ਅਟਾਰਨੀ ਦਾ ਆਫਿਸ ਤੇ ਲਾਸ ਐਂਜਲਸ ਸ਼ੈਰਿਫ ਇਹਨਾਂ ਨੇ ਕ੍ਰਿਮੀਨਲ ਇਨਵੈਸਟੀਗੇਸ਼ਨ ਜੋ ਆ ਐਰਿਕ ਸਵੈਲਵਲ ਦੇ ਅਗੇਂਸਟ ਸ਼ੁਰੂ ਕੀਤੀ ਹੋਈ ਹੈਗੀ ਆ। ਜੀ, ਤੇ ਹੁਣ ਆਪਣੇ ਨਾਲ ਰਮਨ ਜੀ ਵੀ ਜਿਹੜੇ ਉਹ ਜੁੜ ਚੁੱਕੇ ਆ, ਉਹਨਾਂ ਨੂੰ ਵੀ ਜੀ ਆਇਆਂ ਨੂੰ ਆਪਾਂ ਆਖਦੇ ਹਾਂ। ਰਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਰਮਨ ਜੀ, ਕੀ ਮਾਰਕੀਟ ਦੇ ਦਿਸ਼ਾ ਨਿਰਦੇਸ਼ ਨੇ, ਕਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ, ਕੀ ਸਿਚੁਏਸ਼ਨ ਆ, ਉਹਦੇ ਬਾਰੇ ਥੋੜੀ ਜਾਣਕਾਰੀ ਸਾਂਝੀ ਕਰਿਓ ਜੀ। ਬਿਲਕੁਲ। ਅੱਜ ਮਾਰਕੀਟ ਜਿਹੜੀ ਇਸ ਵੇਲੇ ਹੈਗੀ ਹੈ, ਜੇ ਸਪॉट ਮਾਰਕੀਟ ਨੂੰ ਦੇਖੀਏ, ਸਪॉट ਮਾਰਕੀਟ ਤਾਂ ਸਲੋ ਡਾਊਨ ਹੋਈ ਆ, ਔਰ ਮੇਰੇ ਖਿਆਲ ਯੈਸਟਰਡੇ ਜਿਹੜਾ ਦਿਨ ਸੀਗਾ ਉਹ ਸਾਰਿਆਂ ਨੂੰ ਸਲੋ ਸੀਗਾ ਸਪॉट ਮਾਰਕੀਟ ਦੇ ਵਿੱਚ। ਸੋ ਸਪॉट ਮਾਰਕੀਟ ਸੌਫਟ ਹੋਈ ਆ ਕਾਫੀ, ਪਰ ਜਿਹੜੀ ਦੂਸਰੀ ਮਾਰਕੀਟ ਹੈਗੀ ਆ, ਜਿਹੜੀ ਕੰਟਰੈਕਟ ਬੇਸਡ ਹੈਗੀ ਆ ਜਾਂ ਜਿਹੜੀਆਂ ਵੱਡੇ ਕੈਰੀਅਰਸ ਹੈਗੇ ਆ, ਉਹਨਾਂ ਦੀ ਡੈਫੀਨੇਟਲੀ ਮਾਰਕੀਟ ਜਿਹੜੀ ਆ ਸਟਰੋਂਗ ਚੱਲ ਰਹੀ ਹੈਗੀ ਆ। ਜੁਲਾਈ ਦਾ ਮਹੀਨਾ ਜਿਹੜਾ ਹੈਗਾ ਉਹ ਟ੍ਰੇਲਰ ਸੇਲਸ ਦੇ ਵਿੱਚ ਐਕਸਟਰਾਆਰਡੀਨਰੀ ਰਿਹਾ ਹੈਗਾ। ਸੋ ਟ੍ਰੇਲਰ ਸੇਲਸ ਜਿਹੜੀਆਂ ਆਲਮੋਸਟ ਜਿਹੜੀਆਂ 96% ਹਾਈ ਗਈਆਂ। ਸੋ ਕਾਫੀ ਐਕਸਟਰਾਆਰਡੀਨਰੀ ਮੰਥ ਹੈਗਾ ਟ੍ਰੇਲਰ ਸੇਲਸ ਦੀ। ਸੋ ਓਵਰਆਲ ਜਿਹੜਾ ਇਸ ਵੇਲੇ ਮਾਹੌਲ ਆ ਰਾਜਕਰਨ, ਉਹ ਜੇ ਟਰੱਕਿੰਗ ਇੰਡਸਟਰੀ ਦੇ ਵਿੱਚ ਦੇਖਿਆ ਜਾਵੇ ਤਾਂ ਇਸ ਵੇਲੇ ਓਵਰਆਲ ਮਾਹੌਲ ਜਿਹੜਾ ਆ ਉਹ ਲੋਡਾਂ ਨੂੰ ਲੈ ਕੇ ਨਹੀਂ, ਇਸ ਵੇਲੇ ਇਨਫੋਰਸਮੈਂਟ ਨੂੰ ਲੈ ਕੇ ਜਿਹੜਾ ਓਵਰਆਲ ਮਾਹੌਲ ਆ ਉਹ ਬਹੁਤ ਗਰਮਾਇਆ ਹੋਇਆ ਹੈ। ਸੋ ਜਿਹੜੀ ਸਿਚੁਏਸ਼ਨ ਹੈਗੀ ਇਨਫੋਰਸਮੈਂਟ ਦੀ, ਉਹ ਇਸ ਵੇਲੇ ਬੜੀ ਮਤਲਬ ਕਿ ਅਗਰੈਸਿਵ ਇਨਫੋਰਸਮੈਂਟ ਆ। ਜਿਹੜੀ ਹੁਣ ਇਸ ਵੇਲੇ ਜਿਹੜੀ ਵੀ ਰੋਡ ਸਾਈਡ ਇਨਫੋਰਸਮੈਂਟ ਹੋ ਰਹੀ ਆ, ਜਿਹੜੀ ਵੀ ਰੋਡ ਸਾਈਡ ਇੰਸਪੈਕਸ਼ਨ ਹੋ ਰਹੀ ਆ, ਉਹ ਇਕੱਲਾ ਇੱਕ ELD ਜਾਂ ਇਕੱਲੀ ਇੱਕ ਚੀਜ਼ ਦੇ ਲਈ ਨਹੀਂ ਉਹ ਦੇਖਿਆ ਜਾ ਰਿਹਾ। ਹੁਣ ਉੱਥੇ ਪੂਰਾ ਓਵਰਆਲ ਕੰਪਨੀ ਦਾ ਆਪਰੇਸ਼ਨ ਜਿਹੜਾ ਉਹ ਚੈੱਕ ਕੀਤਾ ਜਾ ਰਿਹਾ, ਕਿ ਜਿਹਦੇ ਵਿੱਚ ਚਾਹੇ ਉਹ ਡਰਾਈਵਰ ਕੁਆਲੀਫਿਕੇਸ਼ਨ ਫਾਈਲਸ ਆ, ਚਾਹੇ ਉਹ E-logs ਆ, ਇੰਪੇਅਰਮੈਂਟ ਆ, ਕਾਰਗੋ ਆ, ਆਪਰੇਟਿੰਗ ਅਥਾਰਟੀ ਆ, ਕੋਈ ਵੀ ਚੀਜ਼ ਆ, ਮਤਲਬ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਔਰ ਕਿਸੇ ਨਾ ਕਿਸੇ ਤਰੀਕੇ ਨਾਲ ਮਤਲਬ ਕਿ ਪੂਰੀ ਚੀਜ਼ ਤੇ ਨਜ਼ਰ ਰੱਖੀ ਜਾ ਰਹੀ ਹੈ, ਨਾ ਕਿ ਜਸਟ ਇੱਕ ਡਰਾਈਵਰ ਤੇ ਜਾਂ ਜਸਟ ਇੱਕ ਇਕੁਇਪਮੈਂਟ ਦਾ। ਅੱਗੇ ਹੁੰਦਾ ਸੀਗਾ ਛੋਟੀ ਮੋਟੀ ਟਿਕਟ ਮਿਲ ਗਈ, ਇਕੁਇਪਮੈਂਟ ਦੀ ਟਿਕਟ ਮਿਲ ਗਈ, ਡਰਾਈਵਰ ਨੂੰ ਮਾੜੀ ਮੋਟੀ ਟਿਕਟ ਮਿਲ ਗਈ, ਪਰ ਲੇਕਿਨ ਹੁਣ ਇੱਕ ਬਲਕ ਦੇ ਵਿੱਚ ਕੰਮ ਹੋ ਰਿਹਾ ਹੈਗਾ। ਜੇ ਆਪਾਂ ਨਿਊ ਮੈਕਸੀਕੋ ਦੀ ਗੱਲ ਕਰੀਏ, ਟਾਓਸ ਏਰੀਆਜ਼ ਦੇ ਵਿੱਚ 153 CMV ਆਪਰੇਸ਼ਨ ਇੰਸਪੈਕਸ਼ਨ ਹੋਈਆਂ, ਸੇਫਟੀ ਇੰਸਪੈਕਸ਼ਨ। ਉਹ 'ਚ 20 ਜਿਹੜੇ ਵਹੀਕਲ ਆ ਉਹ ਆਊਟ ਆਫ ਸਰਵਿਸ ਕੀਤੇ ਗਏ, 7 ਡਰਾਈਵਰ ਆਊਟ ਆਫ ਸਰਵਿਸ ਕੀਤੇ ਗਏ ਤੇ 62 ਟਿਕਟਾਂ ਜਿਹੜੀਆਂ ਇਸ਼ੂ ਕੀਤੀਆਂ ਗਈਆਂ। ਸੋ ਜਿਹੜਾ ਨਿਊ ਮੈਕਸੀਕੋ ਦਾ ਪੁਆਇੰਟ ਹੈਗਾ ਆ, ਉਹਦੇ ਉੱਤੇ ਸੈਚੂਰੇਸ਼ਨ ਪੈਟਰੋਲ, ਰਜਿਸਟ੍ਰੇਸ਼ਨ, ਇੰਸ਼ੋਰੈਂਸ, ਡਰਾਈਵਰ ਲਾਇਸੈਂਸ, ਮਤਲਬ ਹਰ ਚੀਜ਼ ਦੇ ਉੱਤੇ ਜਿਹੜਾ ਆ ਉਹ ਚੀਜ਼ ਆ ਮਤਲਬ ਕਿ ਨਜ਼ਰ ਰੱਖੀ ਜਾ ਰਹੀ ਹੈ। ਐਰੀਜ਼ੋਨਾ ਦੇ ਵਿੱਚ ਰਾਜਕਰਨ 1000 ਦੇ ਕਰੀਬ ਜਿਹੜੀਆਂ ਇੰਸਪੈਕਸ਼ਨਾਂ ਹੋਈਆਂ ਹੈਗੀਆਂ। ਜਿਹੜੇ ਨੰਬਰਸ ਮਿਲੇ ਹੈਗੇ ਉਹਨਾਂ ਦੇ ਵਿੱਚ 1/3 ਆਫ ਦਾ ਵਹੀਕਲਸ ਔਰ ਦੇ ਡਰਾਈਵਰਸ, 1/3 ਜਿਹੜੇ ਆ ਉਹ ਵਾਇਲੇਸ਼ਨ ਜਾਂ ਪਲੇਸਡ ਆਊਟ ਆਫ ਸਰਵਿਸ ਆ। ਠੀਕ ਹੈ ਜੀ। ਸੋ ਫਿਕਟੀਸ਼ੀਅਸ ਕਾਮਨ ਪ੍ਰੋਬਲਮ ਜਿਹੜੀ ਇਸ ਵੇਲੇ ਦੱਸੀ ਜਾ ਰਹੀ ਆ ਲਾਅ ਇਨਫੋਰਸਮੈਂਟ ਵੱਲੋਂ, ਉਹ ਦੱਸੀ ਜਾ ਰਹੀ ਆ ਫਿਕਟੀਸ਼ੀਅਸ ਲੌਗ ਬੁੱਕਸ ਜਿਹੜੀਆਂ ਮਤਲਬ ਕਿ ਪ੍ਰੋਬਲਮੈਟਿਕ ਲੌਗ ਬੁੱਕ ਆ, ਉਹ ਜਿਹੜੀ ਆ ਇਸ ਵੇਲੇ ਸਾਰਿਆਂ ਨੂੰ ਵੱਡੀ ਪ੍ਰੋਬਲਮ ਜਿਹੜੀ ਦੱਸੀ ਜਾ ਰਹੀ ਆ। ਸੋ ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਚੀਜ਼ ਹੈਗੀ ਆ ELD ਟੈਂਪਰਿੰਗ ਜਿਹੜੀ ਆ ਉਹ ਇਸ ਵੇਲੇ ਬਹੁਤ ਵੱਡਾ ਇਸ਼ੂ ਬਣੀ ਹੋਈ ਆ। ਔਰ ਜਿਹੜੇ ਲਾਅ ਇਨਫੋਰਸਮੈਂਟ ਆ ਉਹਨਾਂ ਦੇ ਵਿੱਚ ਗੱਲ ਕਰਕੇ ਉਹਨਾਂ ਦਾ ਪਤਾ ਲੱਗਿਆ ਕਿ ਉਹ ਸਪੈਸ਼ਲ ਟ੍ਰੇਨਿੰਗ ਦਿੱਤੀ ਜਾ ਰਹੀ ਆ ਹੁਣ ਉਹਨਾਂ ਨੂੰ ਕਿ ਹਾਊ ਟੂ ਫਾਈਂਡ ਆਊਟ ਕਿ ਜਿਹੜੀ ELD ਟੈਂਪਰਿੰਗ ਆ ਉਹ ਹੋ ਰਹੀ ਆ ਉਹਦੇ ਵਿੱਚ, ਜਿਹੜਾ ਕਿ ਅੱਗੇ ਥੋੜਾ ਅੱਗੇ ਪਿੱਛੇ ਜਦੋਂ ਹੁੰਦਾ ਸੀਗਾ ਉਦੋਂ ਉਹ ਨਹੀਂ ਸੀ ਪਤਾ ਲੱਗਦਾ ਉਹਨਾਂ ਨੂੰ ਜਾਂ ਨਹੀਂ ਸੀ ਉਹ ਲੱਭ ਪਾਉਂਦੇ, ਲੇਕਿਨ ਹੁਣ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਔਰ ਕੈਨੇਡਾ ਦੇ ਵਿੱਚ ਵੀ ਸੇਮ ਇਨਫੋਰਸਮੈਂਟ ਟ੍ਰੈਂਡ ਜਿਹੜਾ ਹੈਗਾ ਆ, ਜਿਹੜਾ ਕੈਮਲੂਪਸ ਹੈਗਾ, ਬ੍ਰਿਟਿਸ਼ ਕੋਲੰਬੀਆ ਹੈਗਾ, ਮੋਰ ਦੈਨ 400 ਇੰਸਪੈਕਸ਼ਨ ਜਿਹੜੀਆਂ ਉੱਥੇ ਕੀਤੀਆਂ ਗਈਆਂ ਆ। ਤੇ ਜਿਹੜੀਆਂ ਟਿਕਟਸ ਆ ਉਹ 2025 ਦੇ ਮੁਕਾਬਲੇ ਤੇ ਕਾਫੀ ਜਿਹੜੀਆਂ ਦਿੱਤੀਆਂ ਹੈਗੀਆਂ। ਔਰ ਉਹਨਾਂ ਦੇ ਵਿੱਚ ਵੀ ਜਿਹੜਾ ਆ ਕਾਰਗੋ ਸਿਕਿਉਰਮੈਂਟ ਤੇ ELD ਟੈਂਪਰਿੰਗ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ
ਜਿਹੜਾ ਉਧਰ ਜਿਹੜੀ ਇਨਫੋਰਸਮੈਂਟ ਆ ਹੋ ਰਹੀ ਹੈ। ਸੋ ਇੱਥੇ ਜਿਹੜਾ ਇੱਕ ਕੁਐਸਚਨ ਬਣਦਾ ਆਪਣੇ ਕੈਰੀਅਰਸ ਦੇ ਲਈ ਕਿ ਹੁਣ ਤੁਸੀਂ ਜਿਹੜਾ ਕੰਮ ਕਰਦੇ ਹੈਗੇ ਆ, ਆਪਾਂ ਪਹਿਲਾਂ ਤਾਂ ਰਾਜਕਰਨ ਇਹ ਬੜਾ ਆਪਾਂ ਵੀ ਮੈਂ ਵੀ ਇਹੋ ਹੀ ਗੱਲ ਕਹਿੰਦਾ ਸੀਗਾ ਕਿ ਤੁਸੀਂ ਨਾ ਆਪਣੇ ਆਪ ਨੂੰ ਆਡਿਟ ਰੈਡੀ ਰੱਖੋ। ਹਾਂਜੀ ਠੀਕ ਹੈ ਨਾ, ਵੀ ਤੁਸੀਂ ਆਪਣੇ ਆਪ ਨੂੰ ਆਡਿਟ। ਹੁਣ ਕੰਮ ਸਿਰਫ ਆਡਿਟ ਰੈਡੀ ਤੱਕ ਨਹੀਂ ਰਹਿ ਗਿਆ ਹੈਗਾ ਰਾਜਕਰਨ, ਹੁਣ ਆਡਿਟ ਰੈਡੀ ਤੋਂ ਅੱਗੇ ਕੰਮ ਆ ਕਿ ਜੇ ਤੁਸੀਂ ਸਿਰਫ ਤੇ ਸਿਰਫ ਆਡਿਟ ਲਈ ਰੈਡੀ ਹੁੰਦੇ ਆ ਤਾਂ ਉਹ ਗੁੱਡ ਇਨਫ ਨਹੀਂ ਰਹਿ ਗਿਆ। ਹੁਣ ਤੁਹਾਨੂੰ ਐਵਰੀ ਡੇ, ਕਿਉਂਕਿ ਦੇਖੋ ਜੇ ਚਾਹੇ ਉਹ ਇੰਸ਼ੋਰੈਂਸ ਕੰਪਨੀ ਆ, ਚਾਹੇ ਉਹ ਹੋਰ ਕੋਈ ਜਿਹੜੀ ਐਂਟੀਟੀ ਹੈਗੀ ਹੈ ਜਿਹੜੀ ਤੁਹਾਡੇ ਨਾਲ ਕੰਮ ਕਰ ਰਹੀ ਹੈ, everyone is paying attention to the operations। ਜੇ ਤੁਹਾਡਾ ਆਪਰੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ ਜਾਂ ਕੋਈ ਇਸ਼ੂ ਆ ਰਿਹਾ, ਆਊਟਰ ਸਰਵਿਸਿਜ਼ ਹੋ ਰਹੀਆਂ ਜ਼ਿਆਦੀਆਂ, ਤੁਹਾਡੇ ਟਰੱਕ ਹੋ ਰਹੇ ਆ, ਤੇ ਇਟ ਇਜ਼ ਗੋਇੰ ਟੂ ਬਿਕਮ ਅ ਮੇਜਰ ਜਿਹੜੀ ਆ ਪ੍ਰੋਬਲਮ ਜਿਹੜੀ ਆ ਟਰੱਕਿੰਗ ਕੰਪਨੀਆਂ ਲਈ ਹੋ ਸਕਦੀ ਆ। ਜੀ ਸੋ ਬਿਲਕੁਲ ਰਮਨ ਜੀ, ਆਪਾਂ ਜਿੱਦਾਂ ਸਰੋਤਿਆਂ ਨੂੰ ਪਤਾ ਹੀ ਆ ਵੀ ਆਪਾਂ ਸਾਰੇ ਟਰੱਕਿੰਗ ਦਾ ਸ਼ੋਅ ਬੜਾ ਨੌਲੇਜੇਬਲ ਹੁੰਦਾ ਆ, ਤੁਹਾਨੂੰ ਇਹ ਹੋਰ ਕਿਸੇ ਵੀ ਮੀਡੀਆ ਤੇ ਨਹੀਂ ਮਿਲਣਾ ਹੈਗਾ। ਅੱਜ ਆਪਾਂ ਡਿਸਕਸ ਕਰ ਰਹੇ ਹਾਂ ਵੀ ਰੇਟਸ ਅਪ ਜਾ ਰਹੇ ਆ, ਜੌਬਸ ਡਿਸਅਪੀਅਰ ਹੋ ਰਹੀਆਂ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਇਨਫੋਰਸਮੈਂਟ ਕ੍ਰੈਕਡਾਊਨ ਹੋ ਰਿਹਾ, ਕੈਨੇਡਾ ਦੀ ਟਰੱਕਿੰਗ ਵਰਸਸ ਰੇਲ ਪਾਲਿਸੀ ਕੀ ਹੈਗੀ ਆਟੋਨੋਮਸ ਟਰੱਕਿੰਗ ਨੂੰ ਲੈ ਕੇ। ਸੋ ਸਰੋਤਿਓ, ਤੁਹਾਡਾ ਵੀ ਜੇ ਕੁਐਸਚਨ ਹੈਗਾ ਆ ਖਾਸ ਕਰਕੇ ਵੀ ਜਿਹੜੇ ਕੈਰੀਅਰਸ ਆ ਉਹ ਸਟਰਗਲ ਕਰ ਰਹੇ ਆ, ਇਨਫੋਰਸਮੈਂਟ ਬਹੁਤ ਜ਼ਿਆਦਾ ਟਫ ਹੋ ਰਹੀ ਆ, ਤੁਹਾਡੇ ਤੇ ਇਹਦਾ ਕੀ ਅਸਰ ਪੈ ਰਿਹਾ, ਗਵਰਨਮੈਂਟ ਦੀ ਪਾਲਿਸੀ ਟਰੱਕਿੰਗ ਇੰਡਸਟਰੀ ਨੂੰ ਹਰਟ ਕਰ ਰਹੀ ਆ ਕਿ ਨਹੀਂ ਕਰ ਰਹੀ, ਕਦੋਂ ਡਰਾਈਵਰਲੈਸ ਜਿਹੜੇ ਟਰੱਕ ਆ ਉਹ ਰੀਅਲ ਥ੍ਰੈਟ ਡਰਾਈਵਰਸ ਨੂੰ ਬਣਨਗੇ, ਡਰਾਈਵਰਸ ਨੂੰ ਉਹਨਾਂ ਦੇ ਉੱਤੇ ਉਹਨਾਂ ਦਾ ਜਿਹੜਾ ਅਸਰ ਪਊਗਾ। ਸੋ ਆਰ ਰੇਟਸ ਰੀਅਲੀ ਰਿਕਵਰਿੰਗ, ਕਹਿੰਦੇ ਵੀ ਰੇਟਸ ਸੱਚਮੁੱਚ ਹੀ ਰਿਕਵਰ ਹੋ ਰਿਹਾ। ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 ਤੇ 4082725200। ਜੀ ਜਿਹੜੀ ਗੱਲ ਤੁਸੀਂ ਰਮਨ ਜੀ ਕੀਤੀ ਆ ਵੀ ਆਡਿਟ ਰੈਡੀ ਤੋਂ ਆਪਰੇਸ਼ਨਸ ਦੇ ਉੱਤੇ ਜਿਹੜਾ ਉਹ ਹੁਣ ਫੋਕਸ ਜਿਹੜਾ ਉਹ ਕੀਤਾ ਜਾ ਰਿਹਾ ਆ, ਵੀ ਇਹ ਜਿਹੜੀ ਇਨਫੋਰਸਮੈਂਟ ਹੁਣ ਵੱਡੇ ਪੱਧਰ ਦੇ ਉੱਤੇ ਹੋ ਰਹੀ ਆ, ਇੰਡਸਟਰੀ ਜਿਹੜੀ ਇਸ ਨੂੰ ਕਿੱਦਾਂ ਓਵਰਆਲ ਰਿਐਕਟ ਕਰ ਰਹੀ ਆ? ਤੁਸੀਂ ਆਪਣੀ ਜਿਹੜੀ ਕਮਿਊਨਿਟੀ ਆ ਉਹਨਾਂ ਦੇ ਟਰੱਕਿੰਗ ਕੰਪਨੀਜ਼ ਦੇ ਨਾਲ ਵੀ ਜਿਹੜਾ ਉਹ ਮਿਲਦੇ ਆ, ਤੁਸੀਂ ਦੇਖਿਆ ਦੂਜੀਆਂ ਦੇ ਨਾਲ ਵੀ ਮਿਲਦੇ ਆ, ਉਹਨਾਂ ਦਾ ਕੀ ਰਾਏ ਆ ਇਸ ਟਾਈਮ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ? ਕੀ ਉਹ ਇਹੀ ਸੋਚ ਰਹੇ ਨੇ ਵੀ ਹਾਂ ਵੀ ਥੋੜਾ ਜਿਹਾ ਔਖੇ ਤਾਂ ਹੋਣਾ ਪਊਗਾ ਪਰ ਕਲੀਨ ਅਪ ਹੋ ਜੂਗੀ, ਜਾਂ ਉਹ ਇਸ ਚੀਜ਼ ਦੇ ਬਾਰੇ ਜ਼ਿਆਦਾ ਇਸ ਟਾਈਮ ਚਿੰਤਤ ਨੇ ਵੀ ਕੰਮ ਇਹਦੇ ਨਾਲ ਸਾਨੂੰ ਡਰਾਈਵਰ ਲੱਭਣੇ ਜਾਂ ਉਹ ਚੀਜ਼ਾਂ ਕਰਨੀਆਂ ਜਾਂ ਉਹ ਸਾਰੀਆਂ ਕੰਪਲਾਇੰਟ 'ਚ ਆਉਣ ਨੂੰ ਥੋੜੀ ਮੁਸ਼ਕਿਲ ਜਿਹੜੀ ਉਹ ਆ ਰਹੀ ਹੈ? ਕੀ ਓਵਰਆਲ ਰਾਏ ਕੀ ਜਿਹੜੀ ਉਹ ਨਜ਼ਰ ਆ ਰਹੀ ਹੈ? ਰਾਜਕਰਨ, ਰਾਏ ਜਿਹੜੀ ਆ ਇੰਡਸਟਰੀ ਦੇ ਵਿੱਚ ਉਹ ਪੀਪਲ ਟੂ ਪੀਪਲ, ਕੰਪਨੀ ਟੂ ਕੰਪਨੀ ਡਿਪੈਂਡ ਕਰਦੀ ਹੈਗੀ ਆ। ਤੁਸੀਂ ਕਿਹਨੂੰ ਕਰ ਰਹੇ ਆ ਔਰ ਕਿਹੜੀ ਗੱਲ ਕਰ ਰਹੇ ਆ ਉਹਦੇ ਤੇ ਡਿਪੈਂਡ ਕਰਦੀ ਹੈਗੀ ਆ। ਸੋ ਇਫ ਜੇ ਤੁਸੀਂ ਕਿਸੇ ਕੰਪਨੀ ਜਿਨ੍ਹਾਂ ਦਾ ਮੇਨ ਫੋਕਸ ਉਹਨਾਂ ਦੇ ਕੋਲ ਹੈਗਾ ਕਿ ਉਹਨਾਂ ਦੇ ਡਰਾਈਵਰ ਜਿਹੜੇ ਆ ਜਾਂ ਉਹ ਲੌਗ ਦੇ ਉੱਤੇ ਚੀਟ ਕਰ ਰਹੇ ਆ ਜਾਂ ਉਹ ਕੁਛ ਇੱਦਾਂ ਦਾ ਕੰਮ ਕਰ ਰਹੇ ਆ, ਤੇ ਉਹਨਾਂ ਨਾਲ ਗੱਲ ਕਰੋ ਤੇ ਯਾਰ ਡੈਫੀਨੇਟਲੀ ਦੇ ਹੈਵ ਲੋਟ ਆਫ ਇਸ਼ੂਜ਼ ਹੈਗੇ, ਉਹਨਾਂ ਦੇ ਲਈ ਪਾਲਿਸੀਜ਼ ਜਿਹੜੀਆਂ ਉਹ ਬਹੁਤ ਗਲਤ ਕੰਮ ਕਰ ਰਹੀਆਂ। ਤੁਸੀਂ ਇੱਕ ਕੰਪਨੀ ਨਾਲ ਗੱਲ ਕਰਦੇ ਆ ਜਿਹੜੇ ਬਿਲਕੁਲ ਕੰਪਲਾਇੰਟ ਚੱਲ ਰਹੇ ਹੈਗੇ, ਆਪਣੀ ਲੌਗਬੁੱਕ ਠੀਕ ਕਰ ਰਹੇ ਹੈਗੇ, ਉਹਨਾਂ ਨਾਲ ਗੱਲ ਕਰਦੇ ਆ, ਉਹ ਕੰਪਨੀ ਕਹਿੰਦੀ ਆ ਵੀ ਬਹੁਤ ਵਧੀਆ, ਸ਼ਾਬਾਸ਼ ਜੀ ਤੁਹਾਡੇ, ਇਹ ਬਹੁਤ ਵਧੀਆ ਕੰਮ ਚੱਲ ਰਿਹਾ, ਬਹੁਤ ਵਧੀਆ, ਹੋਰ ਇਨਫੋਰਸਮੈਂਟ ਹੋਣੀ ਚਾਹੀਦੀ ਹੈ। ਸੋ ਇਟ ਆਲ ਡਿਪੈਂਡਸ ਕਿ ਤੁਸੀਂ ਕਿਹਦੇ ਨਾਲ ਗੱਲ ਕਰ ਰਹੇ ਆ, ਕਿਹੋ ਜਿਹੀ ਕੰਪਨੀ ਨਾਲ ਗੱਲ ਕਰ ਰਹੇ ਆ। ਅਗੇਨ ਮੈਂ ਬਾਰ-ਬਾਰ ਹੁਣ ਜਿਹੜੀ ਇਹ ਚੀਜ਼ ਇੱਕ ਆਪਾਂ ਕਹਿ ਰਹੇ ਹਾਂ ਕਿ ਜਿਹੜਾ ਫਾਲਸ ਲੌਗ ਆ ਜਿਹੜੀ ਆਊਟ ਆਫ ਕੰਟਰੀ ਜਿਹੜੀ ਲੌਗ ਮੈਨੀਪੂਲੇਸ਼ਨ ਆ, ਇਹਦੇ ਤੇ ਜਿਹੜਾ ਆ ਬਹੁਤ ਜ਼ਿਆਦਾ ਵੱਡਾ ਜਿਹੜਾ ਕਾਰਵਾਈ ਹੋ ਰਹੀ ਹੈ, ਜਿਹੜੀ ਬਹੁਤ ਜ਼ਿਆਦਾ ਕੈਰੀਅਰ ਜਿਹੜੇ ਸੀਗੇ ਉਹ ਪਹਿਲਾਂ ਹੀ ਮੰਗ ਕਰ ਰਹੇ ਸੀ, ਜਿਹੜੇ ਠੀਕ ਚੱਲਦੇ ਕੈਰੀਅਰ। ਦੇਖੋ ਠੀਕ ਚੱਲਦਿਆਂ ਦੇ ਵਿੱਚ ਵੱਡੇ ਵੀ ਆ ਛੋਟੇ ਵੀ, ਬਹੁਤ ਕੈਰੀਅਰ ਆ ਜਿਹੜੇ ਸਹੀ ਚੱਲਦੇ ਆ, ਬਹੁਤ ਡਰਾਈਵਰ ਆ ਜਿਹੜੇ ਸਹੀ ਚੱਲਦੇ, ਜਿਨ੍ਹਾਂ ਨੂੰ ਕੰਪਨੀਆਂ ਜਿਹੜੀਆਂ ਧੱਕੇ ਨਾਲ ਗਲਤ ਚੱਲਣ ਨੂੰ ਕਹਿੰਦੀਆਂ ਹੈਗੀਆਂ। CBSA ਵੱਲੋਂ ਕਾਂਗਰਸ ਨੂੰ ਇਹ ਦੱਸਿਆ ਗਿਆ ਸੀਗਾ ਕਿ ਪਰਸਨਲ ਕਨਵੇਅੰਸ ਦੀ ਜਿਹੜੀ ਆਪਣੀ ਯੂਸੇਜ ਆ ਉਹ ਇੰਨੀ ਕੁ ਜ਼ਿਆਦਾ ਵੱਧ ਚੁੱਕੀ ਆ, ਜਿਹੜੇ ਕਿ ਆਪਾਂ ਸਾਰੇ ਗਵਾਹ ਆ ਕਿ ਜਿੱਦਾਂ ਆਪਾਂ ਨੂੰ ਕਾਲਾਂ ਕਰਕੇ ਕਾਲਰਸ ਨੇ ਵੀ ਪਿਛਲੇ ਸਮੇਂ 'ਚ ਦੱਸਿਆ ਕਿ ਕ੍ਰਾਸ ਕੰਟਰੀ ਉਹ ਪਰਸਨਲ ਕਨਵੇਅੰਸ ਤੇ ਆ ਗਏ, ਤੇ ਇਹ ਜਿਹੜੀ ਚੀਜ਼ ਆ ਉਹ ਇੰਨੀ ਕੁ ਜ਼ਿਆਦਾ ਵੱਧ ਚੁੱਕੀ ਆ। ਫਾਲਸੀਫਿਕੇਸ਼ਨ ਆਫ ਦਾ ਲੌਗ ਐਂਡ ਪਰਸਨਲ ਕਨਵੇਅੰਸ ਦੀ ਜਿਹੜੀ ਮਿਸਯੂਜ਼ ਆ,
ਸੋ ਇਸ ਕਰਕੇ ਜਿਹੜੀ FMCSA ਨੂੰ ਜਿਹੜੀਆਂ ਇੰਸਟਰਕਸ਼ਨਸ ਮਿਲੀਆਂ ਹੈਗੀਆਂ ਉਹ ਬਹੁਤ ਸਟ੍ਰਿਕਟ ਹੈਗੀਆਂ DOT ਵੱਲੋਂ। ਸੋ ਇਹ ਜਿਹੜਾ ਕੰਮ ਹੈਗਾ ਇਹ ਬਹੁਤ ਔਰ ਜਦੋਂ ਦੇਖੋ ਰਾਜਗੜ੍ਹ ਗੱਲ ਕਈ ਵਾਰੀ ਪੁੱਛਦੇ ਹੁੰਦੇ, ਕਈ ਵਾਰੀ ਮੈਨੂੰ ਕਾਲ ਕਰਕੇ ਪੁੱਛਦੇ ਆ ਕਿ ਸਾਡੀ ਸਾਡੀ ELD ਇਹਦਾ ਕੀ ਬਣੂਗਾ। ਮੈਂ ਕਿਹਾ ਵੀ ਦੇਖੋ ਜੇ ਤਾਂ ਤੁਹਾਡੀ ELD ਅੱਗੇ ਪਿੱਛੇ ਹੋ ਜਾਂਦੀ ਹੈ, ਐਡਿਟ ਹੋ ਜਾਂਦੀ ਹੈ, ਤਾਂ ਫਿਰ ਤਾਂ ਕੁਝ ਨਾ ਕੁਝ ਬਣੂਗਾ ਜਲਦੀ, ਠੀਕ ਹੈ ਨਾ। ਸੋ ਜੇ ਤੁਹਾਡੀ ਐਡਿਟ ਨਹੀਂ ਹੁੰਦੀ ਤੇ ਫਿਰ ਤੁਸੀਂ ਇੱਥੇ ਹੀ ਆ, ਫਿਰ ਨਹੀਂ ਕਿਤੇ ਵੀ ਜਾਂਦੇ। ਤੇ ਦੂਸਰਾ ਰਾਜਗੜ੍ਹ ਜਿਹੜੀ ਮੇਨ ਗੱਲ ਕਰਨ ਵਾਲੀ ਹੈ ਹੁਣ ਉਹ ਇਹ ਆ ਕਿ ਅਗਸਤ 23 ਤੋਂ ਲੈ ਕੇ ਅਗਸਤ 29 ਤੱਕ CBSA ਬ੍ਰੇਕ ਸੇਫਟੀ ਵੀਕ ਜਿਹੜਾ ਸ਼ੁਰੂ ਹੋ ਰਿਹਾ। ਸੋ ਅਗਸਤ 23 ਤੋਂ ਲੈ ਕੇ 29 ਤੱਕ। ਸੋ ਇਹਦਾ ਮਤਲਬ ਇਹ ਆ ਕਿ CBSA ਵੱਲੋਂ ਸਪੈਸ਼ਲ ਕ੍ਰੈਕਡਾਊਨ ਜਿਹੜਾ ਆ ਉਹ ਜਿਹੜੇ ਬ੍ਰੋਕਨ ਫ੍ਰਿਕਸ਼ਨ ਸਰਫੇਸਿਸ ਜਾਂ ਮਿਸਿੰਗ ਪੀਸਿਸ ਜਾਂ heavily rusted rotors ਜਾਂ metal to metal contact ਜਾਂ worn out and related defects ਇਹਨਾਂ ਦੇ ਉੱਤੇ ਜਿਹੜਾ ਆ ਉਹ ਸ਼ਿਕੰਜਾ ਕੱਸਿਆ ਜਾਣਾ ਇਹਨਾਂ ਦਿਨਾਂ ਦੇ ਵਿੱਚ। ਕਾਫੀ ਮਤਲਬ ਕਿ ਜਿਹੜਾ ਜ਼ੋਰ ਸ਼ੋਰ ਦੇ ਨਾਲ ਜਿਹੜੇ ਤੁਹਾਡੇ ਹੋਜ਼ਸ ਜਾਂ 에ਅਰ ਲੀਕਸ ਜਾਂ ਟਿਊਬਿੰਗ ਜਾਂ ਲਾਈਨਿੰਗ ਜਾਂ ਪੈਡਸ ਜਾਂ ਵਾਰਨਿੰਗ ਡਿਵਾਈਸ ਜਾਂ ਉਹ ਸਾਰਾ ਕੁਝ ਜਿਹੜਾ ਆ ਉਹ ਡੈਫੀਨੇਟਲੀ ਇਹ ਆਉਣ ਵਾਲੇ ਵੀਕ ਦੇ ਵਿੱਚ ਚੱਲ ਰਿਹਾ ਹੈਗਾ ਅਗਸਤ 23 ਤੋਂ ਲੈ ਕੇ 29 ਤੱਕ। ਸੋ ਇਸ ਦਰਮਿਆਨ ਇਹ ਨਾ ਵੇਟ ਕਰਿਓ ਵੀ ਆਪਾਂ ਕੋਈ ਗੱਲ ਨਹੀਂ ਹੁਣ ਲਾਸਟ ਮਿੰਟ ਤੱਕ ਵੇਟ ਕਰਾਂਗੇ। get under your truck, look at it, get under your trailer, look at it, see ਕਿ ਜੇ ਤੁਹਾਨੂੰ ਕੋਈ ਲੱਗਦਾ ਕਿ ਤੁਸੀਂ ਕਿਤੇ ਆਊਟ ਆਫ ਸਰਵਿਸ ਹੋ ਸਕਦੇ ਆ। ਸੋ ਡੈਫੀਨੇਟਲੀ ਜਿਹੜਾ ਆਉਣ ਵਾਲਾ ਇਹ ਟਾਈਮ ਹੈਗਾ ਇਹਦੇ ਵਿੱਚ ਬ੍ਰੇਕ ਸੇਫਟੀ ਵੀਕ ਜਿਹੜਾ ਉਹ ਸਟਾਰਟ ਹੋ ਰਿਹਾ ਅਗਸਤ 23। ਜੀ ਪ੍ਰੀ ਟ੍ਰਿਪ ਕਰੋ, ਦੇਖੋ ਕੋਈ ਚੀਜ਼ ਮਿਸ ਨਾ ਕਰੋ। ਜੇ ਕੋਈ ਖਰਾਬੀ ਆ ਤਾਂ ਭਾਈ ਠੀਕ ਕਰਾ ਕੇ ਹੀ ਸੜਕ ਦੇ ਉੱਤੇ ਜਿਹੜਾ ਉਹ ਚੜੋ। ਵੈਸੇ ਵੀ ਇੱਦਾਂ ਹੀ ਹੁੰਦਾ। ਇਹਦੇ ਵਿੱਚ ਅਕਸਰ ਇੱਕ ਕਈ ਜਿਹੜਾ ਇਹ ਵੀ ਕੁਐਸਚਨ ਆਉਂਦਾ ਹੁੰਦਾ ਰਮਨ ਜੀ ਵੀ ਇਨ ਬਿਟਵੀਨ ਜੇ ਹੋ ਜਾਵੇ ਖਰਾਬ ਤਾਂ ਫਿਰ ਕਰੈਕਟ ਕਰਨ ਦਾ ਮੌਕਾ ਦਿੰਦੇ ਆ ਜਾਂ ਨਹੀਂ? ਰਾਜਕਮਲ ਐਕਚੁਅਲ ਦੇ ਵਿੱਚ ਜਿਹੜੀ ਆਪਾਂ ਬਹੁਤ ਵਾਰੀ ਤੁਸੀਂ ਵੀ ਸੁਣਿਆ, ਮੈਂ ਵੀ ਇਹ ਗੱਲ ਕੀਤੀ ਹੈ, ਬਹੁਤਿਆਂ ਨੇ ਗੱਲ ਕੀਤੀ ਪ੍ਰੀ ਟ੍ਰਿਪ ਇਨਸਪੈਕਸ਼ਨ ਦੀ, ਰਾਈਟ ਜੀ। ਸੋ ਪ੍ਰੀ ਟ੍ਰਿਪ ਇਨਸਪੈਕਸ਼ਨ ਜਿਹੜੀ ਇਹਦੇ ਵਿੱਚ ਜਿਹੜਾ ਐਕਚੁਅਲ ਜੇ ਤੁਸੀਂ ਟਰੱਕ ਜਿਹੜਾ ਸਹੀ ਤਰੀਕੇ ਦੇ ਨਾਲ ਜਦੋਂ ਕਰਦੇ ਆ ਲਰਨ ਕਰਦੇ ਆ, ਸੋ ਇਹਦੇ ਵਿੱਚ ਪ੍ਰੀ ਟ੍ਰਿਪ, ਮਿਡ ਟ੍ਰਿਪ ਤੇ ਪੋਸਟ ਟ੍ਰਿਪ 3 ਇਨਸਪੈਕਸ਼ਨਾਂ ਹੁੰਦੀਆਂ। ਅੱਛਾ ਜੀ। ਸੋ ਇੱਕ ਕੱਲੀ ਨਹੀਂ ਗੀ ਪ੍ਰੀ ਟ੍ਰਿਪ, ਕੱਲੀ ਨਹੀਂ ਗੀ। ਪ੍ਰੀ ਟ੍ਰਿਪ ਇਨਸਪੈਕਸ਼ਨ ਆ, ਮਿਡ ਟ੍ਰਿਪ ਇਨਸਪੈਕਸ਼ਨ ਆ ਤੇ ਪੋਸਟ ਟ੍ਰਿਪ ਇਨਸਪੈਕਸ਼ਨ ਆ। ਸੋ ਤੁਸੀਂ ਪ੍ਰੀ ਟ੍ਰਿਪ ਪਹਿਲਾਂ ਕਰੋ, ਮਿਡ ਟ੍ਰਿਪ ਜਦੋਂ ਤੁਸੀਂ ਅੱਧੇ ਦਿਨ ਚੱਲ ਜਾਂਦੇ ਆ, ਜਿੱਦਾਂ ਤੁਸੀਂ ਕਿਹਾ ਵੀ ਰਸਤੇ 'ਚ ਕੋਈ ਚੀਜ਼ ਇਸ ਤਰ੍ਹਾਂ ਦੀ ਖਰਾਬ ਹੋਈ ਹੈ ਤੇ ਉਹ ਕਿੱਦਾਂ ਪਤਾ ਲੱਗੇ ਉਹਨੂੰ, ਡਰਾਈਵਰ ਨੂੰ ਕੀ ਪਤਾ ਉਹ 'ਚ ਟਰੱਕ ਚਲਾ ਰਿਹਾ। ਸੋ ਮਿਡ ਡੇ ਜਾਂ ਮਿਡ ਟ੍ਰਿਪ ਇਨਸਪੈਕਸ਼ਨ ਜਿਹੜੀ ਆ, ਮਿਡ ਟ੍ਰਿਪ ਇਨਸਪੈਕਸ਼ਨ ਬਹੁਤ ਇੰਪੋਰਟੈਂਟ ਹੈਗੀ ਆ। ਉਸ ਤੋਂ ਬਾਅਦ ਪੋਸਟ ਟ੍ਰਿਪ ਇਨਸਪੈਕਸ਼ਨ ਵੀ ਬਹੁਤ ਇੰਪੋਰਟੈਂਟ ਹੈ। ਔਰ ਇਹ ਇੱਥੇ ਮੈਂ ਇੱਕ ਚੀਜ਼ ਦਾ ਤੁਹਾਨੂੰ ਬਹੁਤ ਜ਼ੋਰ ਦੇ ਕੇ ਕਹਿਣਾ ਆ ਕਿ ਜੇ ਡਰਾਈਵਰ ਜਿਹੜੇ ਹੈਗੇ, ਬਹੁਤ ਡਰਾਈਵਰ ਦੀ ਕੰਪਲੇਂਟ ਆ ਕਿ ਜਿਹੜੇ ਡਰਾਈਵਰ ਇਹ ਕਹਿੰਦੇ ਆ ਕਿ ਅਸੀਂ ਕੰਪਨੀ ਨੂੰ ਦੱਸਿਆ ਸੀਗਾ ਟਾਇਰ ਮਾੜਾ, ਅਸੀਂ ਕੰਪਨੀ ਨੂੰ ਦੱਸਿਆ ਸੀ ਲੀਕ ਹੁੰਦੀ ਆ, ਅਸੀਂ ਕੰਪਨੀ ਨੂੰ ਆਹ ਕਿਹਾ ਸੀ, ਕੰਪਨੀ ਨੇ ਕਰਵਾਇਆ ਨਹੀਂ, ਹੁਣ ਦੇਖਿਆ ਟਿਕਟ ਮਿਲ ਗਈ। ਸੋ ਜਦੋਂ ਤੁਸੀਂ ਪ੍ਰੀ ਟ੍ਰਿਪ ਇਨਸਪੈਕਸ਼ਨ ਕਰਦੇ ਆ, ਤੁਹਾਡੇ ਲੌਗ ਬੁੱਕ ਦੇ ਪਹਿਲਾਂ ਪੁਰਾਣੀਆਂ ਲੌਗ ਬੁੱਕ ਪੇਪਰ ਵਾਲੀਆਂ, ਉਹਦੇ ਪਿੱਛੇ ਤੁਹਾਡੀ ਰਿਪੋਰਟ ਹੁੰਦੀ ਆ। ਹਾਂਜੀ। ਅੱਜ ਕੱਲ੍ਹ ਦੀ ਇਲੈਕਟ੍ਰੋਨਿਕ ਦੇ ਵਿੱਚ ਤੁਹਾਡੇ ਨੋਟਸ ਹੁੰਦੇ ਆ, ਠੀਕ ਆ, ਵੀ ਤੁਸੀਂ ਪ੍ਰੀ ਟ੍ਰਿਪ ਇਨਸਪੈਕਸ਼ਨ ਕੀਤੀ, ਉਹਦੇ ਵਿੱਚ ਕੀ ਪਾਇਆ। ਜੇ ਤੁਸੀਂ ਪ੍ਰੀ ਟ੍ਰਿਪ ਇਨਸਪੈਕਸ਼ਨ 'ਚ ਲਿਖਦੇ ਆ ਵੀ ਤੁਹਾਡਾ ਹੋਜ਼ ਲੀਕ ਕਰ ਰਹੀ ਆ, ਔਰ ਜਾਂ ਤੁਹਾਡਾ ਟਰੱਕ ਦਾ ਟਾਇਰ ਜਿਹੜਾ ਉਹਦੀਆਂ ਤਾਰਾਂ ਨਿਕਲੀਆਂ ਆ, ਠੀਕ ਆ, ਜਾਂ ਟ੍ਰੇਲਰ ਦਾ ਟਾਇਰ ਖਰਾਬ ਆ, ਜਾਂ ਕੋਈ ਵੀ ਤੁਸੀਂ ਨੁਕਸ ਜਿਹੜਾ ਉਹ ਦੱਸਦੇ ਆ, ਠੀਕ ਆ। ਪਹਿਲੀਆਂ ਦਿਨਾਂ ਦੇ ਵਿੱਚ ਤਾਂ ਪੇਪਰ ਲੌਗ ਬੁੱਕ 7ਵੇਂ ਦਿਨ ਆਣ ਕੇ ਆਫਿਸ 'ਚ ਆਉਂਦੀ ਸੀ, ਹੁਣ ਤਾਂ ਇਲੈਕਟ੍ਰੋਨਿਕ ਲੌਗ ਬੁੱਕ ਹੈ, ਰਾਈਟ ਵੇ ਆਫਿਸ ਨੂੰ ਪਤਾ ਲੱਗ ਜਾਂਦਾ ਵੀ ਕੀ ਗੜਬੜ ਹੈ ਟਰੱਕ ਦੇ ਵਿੱਚ, ਠੀਕ ਆ। ਸੋ ਜੇ ਉਹ ਕੰਪਨੀ ਉਹ ਚੀਜ਼ ਠੀਕ ਨਹੀਂ ਕਰਾਉਂਦੀ ਤੇ ਤੁਹਾਡਾ ਰਸਤੇ 'ਚ ਕੋਈ ਚੀਜ਼ ਵਾਪਰਦੀ ਆ, ਉਹਦੇ ਤੇ ਕੰਪਨੀ ਦੀ ਜ਼ਿੰਮੇਵਾਰੀ ਜ਼ਿਆਦਾ ਹੋ ਜਾਂਦੀ ਆ। ਜੇ ਸੇਫਟੀ ਇਸ਼ੂ ਆ ਉਹ ਤੁਸੀਂ ਸਿੱਧੇ ਪ੍ਰੀ ਟ੍ਰਿਪ 'ਚ ਨੋਟੀਫਾਈ ਕੀਤਾ ਕੰਪਨੀ ਨੂੰ ਵੀ ਇਹਦੀ ਬ੍ਰੇਕ ਹੋਜ਼ ਜਿਹੜੀ ਆ ਲੀਕ ਕਰਦੀ ਆ, ਇਹਦਾ ਡਰਮ ਲੀਕ ਕਰਦਾ ਜਾਂ ਇਹਦਾ ਕੁਝ ਵੀ ਆ, ਠੀਕ ਆ, ਉਹ ਸੇਫਟੀ ਇਸ਼ੂ ਆ। ਜੇ ਕੰਪਨੀ ਸਟਿਲ ਤੁਹਾਨੂੰ ਕਹਿੰਦੀ ਆ ਟਰੱਕ ਚਲਾਉਣ ਨੂੰ, ਤੁਸੀਂ ਉੱਥੇ ਮਨਾ ਕਰ ਸਕਦੇ ਕਿ ਭਾਈ ਪਹਿਲਾਂ ਇਹਨੂੰ ਫਿਕਸ ਕਰਾਓ ਫਿਰ ਮੈਂ ਟਰੱਕ ਚਲਾਉਣਾ, ਕਿਉਂਕਿ ਆਈ ਵਿਲ ਗੈਟ ਇਟ। ਹੁਣ ਤੁਹਾਨੂੰ ਉਹ ਜਿਹੜੀ ਦੇਖੋ ਇਹ ਚੀਜ਼ਾਂ ਇਸੇ ਕਰਕੇ ਚੀਜ਼ਾਂ ਆਪਾਂ ਕਹਿੰਦੇ ਨਾ ਵੀ ਇਲੈਕਟ੍ਰੋਨਿਕ ਲੌਗ ਬੁੱਕ ਆ ਇਹ ਔਖਾ ਕਰਦੀ ਹੈ। ਇਲੈਕਟ੍ਰੋਨਿਕ ਲੌਗ ਬੁੱਕ ਕਈ ਥਾਵਾਂ ਤੁਹਾਨੂੰ ਸੇਵ ਵੀ ਕਰਦੀ ਹੈ। ਹੁਣ ਜੇ ਤੁਸੀਂ ਕਹਿੰਦੇ ਆ ਵੀ ਮੈਂ ਵੇਟਿੰਗ ਟਾਈਮ ਮੈਨੂੰ ਨਹੀਂ ਮਿਲਦਾ,
ਭਾਈ ਲੌਗ ਬੁੱਕ ਦੇ ਤਾਂ ਦੱਸਦਾ ਵੀ ਤੁਸੀਂ ਅੱਧੇ ਘੰਟੇ 'ਚ ਹੀ ਲੋਡ ਕਰਕੇ ਤੁਰ ਪਏ, ਕਿਉਂਕਿ ਤੁਸੀਂ ਲੌਗ ਬੁੱਕ ਮੈਨੀਪੂਲੇਟ ਕਰ ਲਈ, ਜਿਹੜੀ 6 ਘੰਟੇ ਉੱਥੇ ਵੇਟ ਕੀਤੀ ਉਹ ਪਿੱਛੇ ਕਰਕੇ ਤੁਸੀਂ ਅੱਧੇ ਘੰਟੇ 'ਚ ਤੁਰ ਪਏ। ਸੋ ਇਸ ਕਰਕੇ ਵੇਟਿੰਗ ਟਾਈਮ ਹੋ ਗਿਆ, ਤੁਹਾਡੀ ਕਿਸੇ ਜਗ੍ਹਾ ਤੇ ਤੁਹਾਡੀ ਹੋਂਦ ਜਿਹੜੀ ਆ ਉਹ ਤੁਹਾਡੀ ਲੌਗ ਬੁੱਕ ਦਾ GPS ਐਸਟੈਬਲਿਸ਼ ਕਰਦਾ ਆ। ਤੁਹਾਡੇ ਜਿਹੜੀ ਬੁੱਕ ਦੇ ਉੱਤੇ ਤੁਸੀਂ ਨੋਟੀਫਿਕੇਸ਼ਨ ਭੇਜਦੇ ਆ ਕਿ ਕੰਪਨੀ ਨੂੰ ਕਿ ਆਹ ਇਹਦਾ ਟਰੱਕ ਦਾ ਆਹ ਹੋਣ ਵਾਲਾ, ਜਾਂ ਕੋਈ ਵੀ ਮੇਨਟੇਨੈਂਸ ਜਿਹੜਾ ਹੋਣ ਵਾਲਾ, ਔਰ ਉਹਦੇ 'ਚ ਜੇ ਕੋਈ ਸੇਫਟੀ ਸੈਂਸਿਟਿਵ ਮੇਨਟੇਨੈਂਸ ਹੈ ਜਿਹਨੂੰ ਕੰਪਨੀ ਇਗਨੋਰ ਕਰਕੇ ਤੁਹਾਨੂੰ ਤੋਰਦੀ ਆ, ਦੈਨ ਇਟਸ ਅ ਕੰਪਨੀਜ਼ ਲਾਇਬਿਲਿਟੀ। ਠੀਕ ਹੈ ਜੀ। ਸੋ ਬਿਲਕੁਲ ਰਮਨ ਜੀ, ਜਿੱਦਾਂ ਆਪਾਂ ਗੱਲ ਕੀਤੀ ਸੀ ਵੀ ਕਿਹੜੇ ਪੁਆਇੰਟ ਤੇ ਆਪਾਂ ਡਿਸਕਸ ਕਰਨਾ, ਫਰੇਟ ਰੇਟਸ ਤਾਂ ਕਹਿੰਦੇ ਬੂਮ ਕਰ ਰਹੇ ਆ, ਪਰ ਜਿਹੜੀਆਂ ਟਰੱਕਿੰਗ ਜੌਬਸ ਆ ਉਹ ਡਿਸਅਪੀਅਰ ਹੋ ਰਹੀਆਂ ਹੈਗੀਆਂ। ਇਹ ਜਿਹੜਾ ਨਵਾਂ ਡਾਟਾ ਆਇਆ ਹੈਗਾ ਨਾ ਫਰਵਰੀ 2023 ਤੋਂ ਲੈ ਕੇ ਜੂਨ 2026 ਤਾਈਂ। ਬਿਲਕੁਲ ਜੌਬਸ ਜਿਹੜੀਆਂ ਥੱਲੇ ਨੂੰ ਜਾ ਰਹੀਆਂ ਜੀ, ਜੌਬਸ ਘਟ ਰਹੀਆਂ ਹੈਗੀਆਂ, ਲੇਕਿਨ ਰੇਟਸ ਜਿਹੜੇ ਆ ਉਹ ਅਪਵਰਡ ਟ੍ਰੈਂਡ ਹੈਗਾ। ਆਪਾਂ ਜਦੋਂ ਇੱਥੇ ਰੇਟਸ ਦੀ ਗੱਲ ਕਰਦੇ ਹਾਂ, ਇੱਥੇ ਆਪਾਂ ਸਪੌਟ ਰੇਟ ਦੀ ਨਹੀਂ ਗੱਲ ਕਰਦੇ ਹੈਗੇ। ਸਪੌਟ ਰੇਟ ਐਵਰੀ ਡੇ ਚੇਂਜ ਹੁੰਦਾ, ਉੱਪਰ ਥੱਲੇ ਜਾਂਦਾ, ਔਰ ਕਈ ਵਾਰੀ ਬਹੁਤ ਜ਼ਿਆਦਾ ਉੱਪਰ ਥੱਲੇ ਜਾਂਦਾ ਹੈ, ਠੀਕ ਹੈ ਨਾ। ਸੋ ਇਸ ਕਰਕੇ ਜਿਹੜਾ ਆਪਾਂ ਗੱਲ ਕਰਦੇ ਹਾਂ ਕਿ ਜਿਹਦੇ ਵਿੱਚ ਆਪਣੇ ਜਿਹੜੇ ਆ ਟ੍ਰੈਂਡ ਜੋ ਹੈਗਾ ਉਹ ਜੌਬ ਡੈਫੀਨੇਟਲੀ ਜਿਹੜੀਆਂ ਘਟ ਰਹੀਆਂ ਹੈਗੀਆਂ ਜੀ। ਸੋ ਇਹਦਾ ਇੱਕ ਮੇਨ ਰੀਜ਼ਨ ਇਹ ਵੀ ਆ, ਬਹੁਤ ਸਾਰੇ ਜਿਹੜੇ ਕਿਉਂਕਿ ਗੈਸ ਦੀਆਂ ਪ੍ਰਾਈਸਿਸ ਇੰਨੀਆਂ ਜ਼ਿਆਦਾ ਆ, ਕਹਿੰਦੇ ਸਕਾਈ ਰੌਕਟਿੰਗ ਡੀਜ਼ਲ ਦੀਆਂ ਪ੍ਰਾਈਸਿਸ ਹੈਗੀਆਂ, ਸੋ ਆਲਮੋਸਟ $1 ਹਾਇਰ ਦੈਨ ਲਾਸਟ ਈਅਰ। ਸੋ ਈਵਨ ਦੋ ਰੇਟਸ ਅਪ ਵੀ ਆ, ਪਰ ਜਿਹੜਾ ਨੈਟ ਪ੍ਰੋਫਿਟ ਆ ਉਹ ਬੰਦਿਆਂ ਦੇ ਕੋਲ ਉਹ ਬਹੁਤ ਘੱਟ ਹੁੰਦਾ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਆਊਟ ਆਫ ਸਰਵਿਸ ਕਰ ਦਿੱਤਾ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਵਾਇਲੇਸ਼ਨ ਕਰਕੇ ਪਿਛਲੇ ਸਾਲ, ਤੇ ਜਿਹੜਾ ਡੋਮੀਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੇ ਉੱਤੇ ਕ੍ਰੈਕਡਾਊਨ ਸ਼ੁਰੂ ਹੋਇਆ ਸੀ। ਕਹਿੰਦੇ ਵੀ 2 ਲੱਖ ਦੇ ਕਰੀਬ ਡਰਾਈਵਰਸ ਦੇ ਉੱਤੇ ਇਹਦਾ ਅਸਰ ਪੈਣਾ ਆ। ਮਈ ਮਹੀਨੇ ਦੇ ਵਿੱਚ ਟਰਾਂਸਪੋਰਟੇਸ਼ਨ ਸੈਕਟਰੀ ਜਿਹੜੇ ਸ਼ਾਨ ਰਫੀ ਆ, ਉਹਨਾਂ ਨੇ ਇਹ ਕਿਹਾ ਸੀ ਵੀ 28,000 ਲੋਕਾਂ ਦੀ ਲਾਇਸੈਂਸ ਤਾਂ ਆਲਰੇਡੀ ਕੈਂਸਲ ਹੋ ਚੁੱਕੇ ਹੈਗੇ ਆ। ਸੋ ਇਸੇ ਤਰ੍ਹਾਂ ਡੇਵਿਡ ਸਪੈਂਸਰ ਹੈ ਇੱਕ ਵਾਈਸ ਪ੍ਰੈਜ਼ੀਡੈਂਟ ਮਾਰਕੀਟਿੰਗ ਇੰਟੈਲੀਜੈਂਸ, ਉਹ ਕਹਿੰਦੇ ਆ ਵੀ ਜਿਹੜਾ ਲੌਜਿਸਟਿਕਸ ਨੂੰ ਲੈ ਕੇ ਤੇ ਜਿਹੜਾ ਫਰੇਟ ਦਾ ਰਿਸੈਸ਼ਨ ਆ ਉਹ ਹਜੇ ਵੀ ਜਿਹੜਾ ਕੰਟੀਨਿਊ ਹੀ ਲੱਗਦਾ ਹੈਗਾ, ਕਿਉਂਕਿ ਕਾਸਟ ਨੂੰ ਲੈ ਕੇ ਕਾਸਟ ਆਫ ਰਿਪੇਅਰ ਵੀ ਬਹੁਤ ਜ਼ਿਆਦਾ ਆ, ਤੇ ਉੱਤੋਂ ਡੀਜ਼ਲ ਦੀਆਂ ਪ੍ਰਾਈਸਿਸ ਵੀ ਬਹੁਤ ਜ਼ਿਆਦਾ ਹੈਗੀਆਂ। ਬਿਲਕੁਲ ਜੀ, ਬਿਲਕੁਲ ਇਹ ਚੀਜ਼ਾਂ ਦਾ ਕਾਸਟ ਆਫ ਆਪਰੇਸ਼ਨ ਤਾਂ ਡੈਫੀਨੇਟਲੀ ਹਾਈ ਹੈਗੀ, ਕਾਫੀ ਹਾਈ ਹੈਗੀ ਆ। ਸੋ ਕਾਸਟ ਆਫ ਆਪਰੇਸ਼ਨ ਦੀ ਜੇ ਗੱਲ ਕਰੀਏ ਤਾਂ ਯੈਸ ਦੈਟ ਇਜ਼ ਪ੍ਰੀਟੀ ਹਾਈ। ਤੇ ਇੱਥੇ ਰਾਜਕਰਨ ਜਿਹੜੀ ਇੱਕ ਹੋਰ ਜਿਹੜੀ ਚਰਚਾ ਹੈਗੀ ਆ ਉਹ ਮੈਂ ਕਰਨੀ ਚਾਹੁੰਦਾ ਹਾਂ ਕਿ ਇਸ ਵੇਲੇ ਡਬਲ ਬ੍ਰੋਕਰਿੰਗ ਦੇ ਉੱਤੇ ਜਿਹੜੀਆਂ ਕੋਰਟਸ ਹੈਗੀਆਂ ਉਹ ਵੀ ਬਿਕਮਿੰਗ ਦਾ ਪਾਰਟ ਆਫ ਐਨਫੋਰਸਮੈਂਟ ਸਿਸਟਮ। ਸੋ ਇਹ ਬੜੀ ਫੈਸੀਨੇਟਿੰਗ ਜੀ ਚੇਂਜ ਹੈਗੀ ਆ ਕਿ ਜਿਹਦੇ ਵਿੱਚ ਇੱਕ ਸਿਵਲ ਲਿਟੀਗੇਸ਼ਨ ਦੇ ਵਿੱਚ KLLM ਟਰਾਂਸਪੋਰਟ ਸਰਵਿਸਿਜ਼ ਵਰਸਸ ਗ੍ਰੀਨ ਲਾਈਨ ਟਰੱਕਿੰਗ ਦੀ ਜਿਹੜੀ ਲਿਟੀਗੇਸ਼ਨ ਆ ਉਹਦੇ ਵਿੱਚ ਇਹ ਮਤਲਬ ਕਿ ਜਿਹੜਾ ਲੋਡ ਸੀਗਾ ਫਰੋਜ਼ਨ ਚਿਕਨ ਦਾ ਲੋਡ ਆ ਉਹ ਡਬਲ ਬ੍ਰੋਕਰ ਹੋ ਕੇ 2-3 ਥਾਈਂ ਗਿਆ ਸੀਗਾ, ਤੇ ਉਹ ਜਿਹੜਾ ਉੱਥੇ ਆਊਟ ਆਫ ਟੈਂਪਰੇਚਰ ਆਇਆ ਤੇ ਉਹਦੀ ਜਿਹੜੀ ਹੁਣ $68,473 ਦਾ ਜਿਹੜਾ ਜਜਮੈਂਟ ਆ ਉਹ ਆਈ ਹੈਗੀ ਆ। ਤੇ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਦੇ ਵਿੱਚ ਕੋਰਟ ਨੇ ਇਸ ਚੀਜ਼ ਦਾ ਜਿਹੜਾ ਆ ਉੱਤੇ ਮਤਲਬ ਕਿ ਪੁਆਇੰਟ ਆਊਟ ਕੀਤਾ ਕਿ ਡਬਲ ਬ੍ਰੋਕਰਿੰਗ ਜਿਹੜੀ ਆ ਉਹ ਇਲੀਗਲ ਹੈਗੀ ਆ, ਵੀ ਇਸ ਢੰਗ ਨਾਲ ਇਹ ਚੀਜ਼ ਹੋਈ ਹੈ ਕਿ ਜਿਹੜਾ ਕੈਰੀਅਰ ਲੋਡ ਲੈ ਕੇ ਜਾ ਰਿਹਾ ਸੀ ਉਹ ਆਥੋਰਾਈਜ਼ ਨਹੀਂ ਸੀਗਾ ਲੋਡ ਚੱਕਣ ਦੇ ਲਾਉਣ ਦੇ। ਸੋ ਇਹ ਜਿਹੜੀ ਚੀਜ਼ ਆ ਇਹ ਵੀ ਇੱਕ ਮਤਲਬ ਕਿ ਕਾਫੀ ਫੈਸੀਨੇਟਿੰਗ ਆ, ਕਿਉਂਕਿ ਬੜੇ ਚਿਰਾਂ ਤੋਂ ਡਬਲ ਬ੍ਰੋਕਰਿੰਗ ਦੀ ਗੱਲ ਹੋ ਰਹੀ ਸੀ, ਲੇਕਿਨ ਇਹਦੇ ਉੱਤੇ ਇੰਨਾ ਜ਼ਿਆਦਾ ਮਤਲਬ ਕਿ ਨਾ ਤਾਂ FMCSA ਵੱਲੋਂ ਹੀ ਕੋਈ ਇੱਥੇ ਇਨਫੋਰਸਮੈਂਟ ਕੀਤੀ ਜਾਂਦੀ ਸੀ, ਨਾ ਹੀ ਹੋਰ ਕਿਸੇ ਵੱਲੋਂ। ਤੇ ਇਹ ਜਿਹੜਾ ਕੰਮ ਸੀਗਾ ਇੱਥੇ ਹਰ ਇੱਕ ਬੰਦਾ ਜਿਹੜਾ ਸੀਗਾ ਉਹ ਸੋਚ ਰਿਹਾ ਸੀਗਾ ਕਿ ਕਿਸ ਤਰ੍ਹਾਂ ਇਹਨੂੰ ਜਿਹੜਾ ਠੱਲ ਪਾਈ ਜਾਵੇ, ਔਰ ਆਲਮੋਸਟ ਕਾਫੀ ਪਰਸੈਂਟੇਜ ਲੋਕੀ ਜਿਹੜੇ ਆ ਉਹ ਕਰਦੇ ਆ ਕੰਮ ਇਹ ਡਬਲ ਬ੍ਰੋਕਰਿੰਗ ਦਾ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਆ ਇਹ ਵੀ ਹੁਣ ਜਿਹੜੀ ਆ ਹਾਈਲਾਈਟ ਹੋ ਰਹੀ ਆ। ਬਾਕੀ ਰਮਨ ਜੀ ਜਿਹੜਾ ਆਟੋਨੋਮਸ ਟਰੱਕਿੰਗ ਆ ਉਹਨੂੰ ਲੈ ਕੇ ਵੋਲਵੋ ਜਿਹੜਾ ਆਟੋਨੋਮਸ ਸੋਲੂਸ਼ਨਸ ਤੇ DSV ਆ ਉਹਨਾਂ ਨੇ ਤਾਂ ਆਪਣੇ ਆਲਰੇਡੀ ਆਟੋਨੋਮਸ ਫਰੇਟ ਆਪਰੇਸ਼ਨ ਸ਼ੁਰੂ ਕਰ ਦਿੱਤੇ ਆ ਡੈਲਸ ਹੂਸਟਨ ਕੋਰੀਡੋਰ ਦੇ ਵਿੱਚ, ਤੇ ਕੈਲੀਫੋਰਨੀਆ ਦਾ ਵੀ ਆਇਆ ਸੀ ਵੀ ਕੈਲੀਫੋਰਨੀਆ ਵਾਲਿਆਂ ਨੇ ਵੀ ਅਲਾਓ ਕਰ ਦਿੱਤਾ ਆ।
ਇਹ ਫਿਗਰਸ ਆ ਰਹੇ ਆ ਵੀ ਜਿਹੜੇ ਸੈਲਫ ਡਰਾਈਵਿੰਗ ਟਰੱਕ ਆ ਉਹ $9 ਬਿਲੀਅਨ ਦਾ ਬਿਜ਼ਨਸ ਇਸ ਸਾਲ ਕਰਨਗੇ। ਟੋਟਲ ਇੰਡਸਟਰੀ ਯੂਐਸ ਦੀ ਟਰੱਕਿੰਗ ਦੀ $1 ਟ੍ਰਿਲੀਅਨ ਆ। ਸੋ ਉਧਰ ਨੂੰ ਵੀ ਜਿਹੜਾ ਕੰਮ ਆ ਆਟੋਨੋਮਸ ਟਰੱਕਿੰਗ ਵੱਲ ਨੂੰ ਵੱਧ ਰਿਹਾ ਹੈਗਾ। ਬਿਲਕੁਲ ਹਰਜੋਤ ਭਾਜੀ, ਇਹ ਕੰਮ ਮਤਲਬ ਕਾਫੀ ਸਟਰੋਂਗ ਤਰੀਕੇ ਨਾਲ ਰੀਸੈਂਟ ਜਿਹੜੀ ਆ ਖੋਜ ਆ ਜਾਂ ਰੀਸੈਂਟ ਜਿਹੜੀ AI ਦੇ ਵਿੱਚ ਡਿਵੈਲਪਮੈਂਟ ਇੰਨੀ ਜ਼ਿਆਦਾ ਹੋਈ ਆ, ਉਹਦੇ ਨਾਲ ਜਿਹੜੀ ਆਟੋਨੋਮਸ ਟਰੱਕ ਦੀ ਡਿਵੈਲਪਮੈਂਟ ਆ ਜਾਂ ਆਟੋਨੋਮਸ ਕਾਰਾਂ ਦੀ ਜਾਂ ਕਿਸੇ ਚੀਜ਼ ਦੀ ਵੀ ਡਿਵੈਲਪਮੈਂਟ ਹੈਗੀ ਆ, ਕਾਫੀ ਜ਼ਿਆਦਾ ਹੱਦ ਤੱਕ ਸਪੀਡ ਅਪ ਹੋਈ ਹੈਗੀ ਆ। ਸੋ ਇਹ ਡੈਫੀਨੇਟਲੀ ਸਿਚੁਏਸ਼ਨ ਜਿਹੜੀ ਉਹ ਦੇਖਣ ਵਾਲੀ ਰਹੂਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿੱਧਰ ਜਾਂ ਕਿਸ ਭਾਰ ਚੱਲਦੀ ਹੈਗੀ ਆ, ਕਿਉਂਕਿ ਜਿਹੜਾ ਆਟੋਨੋਮਸ ਟਰੱਕ ਹੈਗਾ ਛੋਟੇ ਰਾਊਟਸ ਦੇ ਉੱਤੇ ਯਾਰਡ ਟੂ ਯਾਰਡ ਮੂਵਮੈਂਟਸ ਦੇ ਉੱਤੇ ਤਾਂ ਕਾਫੀ ਕੁਛ ਜਿਹੜਾ ਚੱਲ ਰਿਹਾ ਹੈਗਾ, ਲੇਕਿਨ ਲੌਂਗ ਹਾਲ ਦੇ ਵਿੱਚ ਅਜੇ ਜਿਹੜੀ ਆ ਥੋੜੀ ਦੇਰੀ ਹੈਗੀ ਆ। ਲੌਂਗ ਹਾਲ ਦੇ ਵਿੱਚ ਆਉਣ ਦਾ ਜਿਹੜਾ ਟਾਈਮ ਆ ਉਹ ਅਜੇ ਨਾਕੀ ਲੈਂਦੇ ਆ, ਅਜੇ ਨਹੀਂ ਆ ਰਿਹਾ ਹੈਗਾ। ਤੇ ਮੈਂ ਇੱਕ ਇੱਕ ਕਰਕੇ ਇੱਕ ਚਰਚਾ ਨਾਲ ਕਰੀ ਜਾਂਦਾ, ਕਿਉਂਕਿ ਆਪਾਂ ਨੂੰ ਕਈ ਵਾਰੀ ਮੁੜ ਕੇ ਟਾਈਮ ਘੱਟ ਰਹਿ ਜਾਂਦਾ ਗੱਲ। ਹਾਂਜੀ ਜੀ। ਸੋ ਜਿਹੜੀ ਨੈਕਸਟ ਆਪਣਾ ਸਿਚੁਏਸ਼ਨ ਹੈਗੀ ਆ ਉਹ ਜ਼ਰੂਰੀ ਆ, ਕਿਉਂਕਿ CBSA ਵੱਲੋਂ ਇਹ ਪਟੀਸ਼ਨ FMCSA ਨੂੰ ਕੀਤੀ ਗਈ ਹੈ, ਰਿਕੁਆਇਰਮੈਂਟ ਕਰੀ ਗਈ ਹੈ। ਇਹ ਪ੍ਰਪੋਜ਼ਲ ਹੈਗਾ, ਯੈਟ ਰਿਕੁਆਇਰਮੈਂਟ ਨਹੀਂ ਹੈਗੀ ਫੈਡਰਲ, ਲੇਕਿਨ ਪ੍ਰਪੋਜ਼ਲ ਆਲਰੇਡੀ ਇਹ ਛਿੜ ਚੁੱਕਾ ਆ, ਜਿਹਦੇ ਵਿੱਚ ਕਿ ਜਿਹੜੇ FMCSA ਜਿਹੜੀ ਆ CBSA ਨੇ ਪਟੀਸ਼ਨ ਕੀਤੀ FMCSA ਨੂੰ ਟੂ ਰਿਕੁਆਇਰ ਡਰਾਈਵਰਸ ਐਂਡ ਕੈਰੀਅਰਸ to maintain written or electronic documentation showing that the passenger in the commercial motor vehicle has been authorized by the motor carrier. So ਇਹ ਜਿਹੜੀ CBSA ਵੱਲੋਂ FMCSA ਨੂੰ ਪਟੀਸ਼ਨ ਕੀਤੀ ਗਈ ਹੈ ਕਿ ਜੇ ਤੁਹਾਡੇ ਨਾਲ ਕੋਈ ਪੈਸੇਂਜਰ ਜਾ ਰਿਹਾ ਹੈਗਾ ਟਰੱਕ ਦੇ ਵਿੱਚ ਤੇ ਉਹਦੀ ਰਿਟਨ ਡਾਕੂਮੈਂਟੇਸ਼ਨ ਜਾਂ ਇਲੈਕਟ੍ਰੋਨਿਕ ਡਾਕੂਮੈਂਟੇਸ਼ਨ ਜਿਹੜੀ ਆ ਉਹ ਡਰਾਈਵਰ ਕੋਲ ਹਰ ਹਾਲਤ 'ਚ ਹੋਣੀ ਚਾਹੀਦੀ ਆ ਕਿ ਉਹ ਬੰਦਾ ਜਿਹੜਾ ਨਾਲ ਬੈਠਾ ਹੈਗਾ ਉਹ ਕੈਰੀਅਰ ਵੱਲੋਂ ਆਥੋਰਾਈਜ਼ਡ ਕੀਤਾ ਗਿਆ ਹੈਗਾ। ਸੋ ਇਹ ਜਿਹੜੀ ਚੀਜ਼ ਹੈਗੀ ਆ, ਇੱਕ ਤਾਂ ਇੰਸ਼ੋਰੈਂਸ ਕੰਪਨੀਆਂ ਦੇ ਵੱਲੋਂ ਵੀ ਇੱਥੇ ਹੈਗਾ, ਤੇ ਦੂਸਰਾ ਹਿਊਮਨ ਟ੍ਰੈਫਿਕਿੰਗ ਸਿਚੁਏਸ਼ਨ ਜਿਹੜੀ ਆ ਉਹਨੂੰ ਠੱਲ ਪਾਉਣ ਦੇ ਲਈ ਇਹ ਚੀਜ਼ ਜਿਹੜੀ ਆ ਇਹ ਕੀਤੀ ਜਾ ਰਹੀ ਹੈਗੀ ਆ। ਸੋ ਮੇਕ ਸ਼ੋਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਜਿਹੜੀ ਆ ਇਹ ਸਾਹਮਣੇ ਆ ਸਕਦੀ ਆ, ਪਰ ਅਜੇ ਵੀ ਜਿਹੜੀ ਹੁਣ ਵੀ ਤੁਸੀਂ ਜੇ ਨਾਲ ਚੱਲਦੇ ਹੈਗੇ, ਤੁਹਾਡੇ ਨਾਲ ਕੋਈ ਘਰ ਦਾ ਚਾਹੇ ਘਰ ਦਾ ਹੀ ਤੁਹਾਡਾ ਕੋਈ ਫੈਮਿਲੀ ਮੈਂਬਰ ਜਾਂਦਾ ਹੈਗਾ, ਤੇ ਉਹਦੀ ਪ੍ਰੀ ਆਥੋਰਾਈਜ਼ੇਸ਼ਨ ਲੈਟਰ ਜਿਹੜੀ ਆ ਕੈਰੀਅਰ ਦੇ ਥਰੂ ਉਹ ਤੁਹਾਡੇ ਕੋਲ ਹੋਣੀ ਜ਼ਰੂਰੀ ਆ। ਜੀ ਸਰੋਤੇ, ਤੁਹਾਡਾ ਵੀ ਕੋਈ ਕੁਐਸਚਨ ਆ, ਤੁਸੀਂ ਕਾਲ ਕਰਨਾ ਚਾਹੁੰਦੇ ਹੋ, ਨੰਬਰ ਹੈ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਟਰੱਕਿੰਗ ਦੇ ਬਾਰੇ ਕੋਈ ਕੁਐਸਚਨ ਪੁੱਛਣਾ ਹੈ ਰਮਨ ਜੀ ਨੂੰ, ਕੋਈ ਵਿਚਾਰ ਕਿਸੇ ਹੋਰ ਟੌਪਿਕ ਦੇ ਉੱਤੇ ਕਰਨਾ ਚਾਹੁੰਦੇ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਆਪਾਂ ਗੱਲਬਾਤ ਨੂੰ ਜਾਰੀ ਰੱਖਾਂਗੇ, ਇੱਕ ਬ੍ਰੇਕ ਲੈ ਲੈਣੇ ਆ, ਤੇ ਜਿਹੜਾ ਡਬਲ ਬ੍ਰੋਕਰੇਜ ਵਾਲਾ ਕੇਸ ਆ, ਜਿਹੜੇ 2 ਕੇਸ ਇਸ ਟਾਈਮ ਅਦਾਲਤ ਦੇ ਵਿੱਚ ਆ, ਉਹਦੇ ਬਾਰੇ ਥੋੜੀ ਹੋਰ ਆਪਾਂ ਡਬਲ ਬ੍ਰੋਕਰੇਜ ਬਾਰੇ ਵੀ ਗੱਲ ਜਿਹੜੀ ਉਹ ਕਰਦੇ ਆ ਵੀ ਇੰਡਸਟਰੀ ਦੇ ਉੱਤੇ ਇਸ ਦਾ ਅਸਰ ਕੀ ਪਿਆ, ਤੇ ਇਹ ਕੇਸ ਦੇ ਫੈਸਲੇ ਤੋਂ ਬਾਅਦ ਕੀ ਹੋ ਸਕਦਾ ਆ, ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ। ਰਮਨ ਜੀ, ਹਰਜੋਤ ਜੀ, ਮਿਲਦੇ ਆਪਾਂ ਇੱਕ ਬ੍ਰੇਕ ਤੋਂ ਬਾਅਦ 'ਚ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ, ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ
408 722 7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿस्तान, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408-272-5200 ਯਾਨੀ 4082725200 ਤੇ ਦੂਜਾ ਨੰਬਰ 408-722-7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿस्तान, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408-272-5200 ਯਾਨੀ 4082725200 ਤੇ ਦੂਜਾ ਨੰਬਰ
408-722-7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਟਰੈਕਿੰਗ ਦੇ ਵਿੱਚ। ਹਰਜੋਤ ਸਿੰਘ ਜੀ, ਰਮਨ ਜੀ, ਦੋਨਾਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਆਪਣੇ ਨਾਲ ਕਾਲਰ ਵੀ ਜੁੜੇ, ਆਪਾਂ ਉਹਨਾਂ ਦੀ ਵੀ ਕਾਲ ਲੈ ਕੇ ਤੇ ਫਿਰ ਆਪਾਂ ਅੱਗੇ ਵਧਦੇ ਹਾਂ, ਹੋਰ ਗੱਲਬਾਤ ਵੀ ਕਰਦੇ ਹਾਂ। ਹਾਂਜੀ, ਗੁਰਮੁਖ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਇੱਕ ਛੋਟੀ ਜਿਹੀ ਨਿਊਜ਼ ਮੈਂ ਸ਼ੇਅਰ ਕਰਨੀ ਸੀ। ਮੇਰਾ ਫਰੈਂਡ ਸੀ ਹੈ ਨਾ, ਤੇ ਉਹਦਾ ਲਾਇਸੈਂਸ ਐਕਸਪਾਇਰ ਹੋ ਗਿਆ ਸੀ ਤੇ ਉਹਨੇ ਡਾਊਨਗ੍ਰੇਡ ਵੀ ਕਰਾ ਲਿਆ ਸੀ ਹੈ ਨਾ, C ਕਲਾਸ ਤੋਂ। ਫਿਰ ਵੀ ਟਰੱਕ ਚਲਾ ਰਿਹਾ ਸੀ ਹੈ ਨਾ, ਉਹਨੂੰ ਅਮਰੀਲੋਂ ਪੁਲਿਸ ਨੇ ਨਾ ਪੁੱਲ ਓਵਰ ਕੀਤਾ ਤੇ ਪੁਲਿਸ ਨੇ ਕੋਲ ਲਾਇਸੈਂਸ ਮੰਗਿਆ, ਨਾ ਉਹਦੇ ਕੋਲ ਲਾਇਸੈਂਸ, ਨਾ ਉਹਦੇ ਕੋਲ ਲੋਗ ਬੁੱਕ ਸੀ ਤੇ ਪੁਲਿਸ ਨੇ ਉਹਨੂੰ ਹੈ ਨਾ ਅਰੈਸਟ ਕਰ ਲਿਆ, ਇਸ ਨੂੰ ਦੇ ਦਿੱਤਾ ਤੇ ਹੁਣ ਉਹ ਹਾਈ ਡਿਟੈਂਸ਼ਨ ਸੈਂਟਰ ਦੇ ਵਿੱਚ ਆ। ਮੈਂ ਇੱਥੇ ਸਾਰੇ ਵੀਰਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਬਹੁਤ ਸਾਰੇ ਵੀਰ ਜਿਹਨਾਂ ਦਾ ਲਾਇਸੈਂਸ ਕੈਂਸਲ ਹੋ ਗਿਆ ਹਜੇ ਵੀ ਡਰਾਈਵ ਕਰਦੇ ਪਏ ਨੇ, ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਪਲੀਜ਼ ਡਰਾਈਵ ਨਾ ਕਰੋ, ਕੋਈ ਹੋਰ ਕੰਮ ਕਰ ਲਓ। ਇੱਕ ਵਾਰੀ ਤੁਸੀਂ ਵਾਪਸ ਇੰਡੀਆ ਚਲੇ ਗਏ, ਇਸ ਪੈਸੇ ਤੋਂ ਵੀ ਜਾਓਗੇ। ਜੀ, ਥੈਂਕ ਯੂ ਜੀ। ਬਸ, ਧੰਨਵਾਦ ਜੀ। ਸੋ ਬਿਲਕੁਲ ਰਾਜ ਜੀ, ਇਹ ਨਾ ਇਸ ਇਸ਼ੂ ਦੇ ਉੱਤੇ ਸਾਨੂੰ ਵੀ ਬਹੁਤ ਕਾਲਾਂ ਆਉਂਦੀਆਂ ਕਿ ਕਈਆਂ ਦੇ ਲਾਇਸੈਂਸ ਜਿਹੜੇ ਆ ਉਹ ਕੈਂਸਲ ਹੋ ਚੁੱਕੇ ਆ। ਕਾਰਾਂ ਦੇ ਲੈ ਲਏ ਉਹਨੇ, ਉਹ ਕਾਰਾਂ ਦੇ ਲਾਇਸੈਂਸ ਉੱਤੇ ਹੀ ਟਰੱਕ ਚਲਾਈ ਜਾਂਦੇ ਆ। ਸੋ ਜਦੋਂ ਪਹਿਲਾ ਐਕਸੀਡੈਂਟ ਹੋਇਆ ਸੀ ਨਾ ਫਲੋਰੀਡਾ 'ਚ, ਉਦੋਂ ਆਪਾਂ ਪੰਜਾਬੀ ਰੇਡੀਓ USA ਵੱਲੋਂ ਵਿਰੋਧ ਕੀਤਾ ਸੀ, ਭਈ ਆ ਜਿਹੜੀ ਤੁਹਾਡੀ ਪਟੀਸ਼ਨ ਚੱਲ ਰਹੀ ਆ ਇਹ ਗਲਤ ਆ, ਇਹ ਰੋਂਗ ਪਾਸੇ ਨੂੰ ਜਾਊਗੀ। ਕੌਣ ਪਟੀਸ਼ਨ ਸ਼ੁਰੂ ਕਰ ਰਿਹਾ ਹੈਗਾ, ਇਹਦਾ ਪੂਰੀ ਕਮਿਊਨਿਟੀ ਦੇ ਉੱਤੇ ਤੇ ਪੂਰੀ ਟਰੱਕਿੰਗ ਇੰਡਸਟਰੀ ਤੇ ਅਸਰ ਪੈਣਾ। ਹੁਣ ਉਹ ਤੁਹਾਡਾ ਦੇਖ ਲਓ, ਸਾਨੂੰ ਕੋਈ ਗਾਲਾਂ ਕੱਢਦੇ ਸੀ ਉਦੋਂ, ਹੁਣ ਤੁਹਾਡਾ ਕੀ ਆ। ਹੁਣ ਇਹ ਜਿਹੜੇ ਬੰਦੇ ਆਹ ਕੰਮ ਕਰ ਰਹੇ ਆ, ਇਹਨਾਂ ਦਾ ਅਸਰ ਜਿਹੜੇ ਅਸਲੀ ਜਿਨ੍ਹਾਂ ਦੇ ਕੋਲ ਸਹੀ ਲਾਇਸੈਂਸ ਆ, ਸਹੀ ਸਿਟੀਜ਼ਨ ਆ, ਸਹੀ ਗ੍ਰੀਨ ਕਾਰਡ ਆ, ਸਾਰਾ ਕੁਝ ਸਹੀ ਆ, ਉਹਨਾਂ ਦੇ ਉੱਤੇ ਅਸਰ ਪੈਣਾ ਆ ਵੀ ਇਹ ਸਾਰੇ ਇੱਕੋ ਜਿਹੇ ਹੈਗੇ ਆ। ਇਹ ਹੁਣ ਇਹ ਤੁਸੀਂ ਸਾਰੇ ਸੋਚੋ ਵੀ ਕੀ ਕਰਨਾ ਇਹਦੇ ਬਾਰੇ। ਜੀ। ਰਮਨ ਜੀ, ਡਬਲ ਬ੍ਰੋਕਰਿੰਗ ਦੀ ਗੱਲ ਤੁਸੀਂ ਕਰ ਰਹੇ ਸੀਗੇ ਵੀ ਇਹ ਹੁਣ ਜਿੱਦਾਂ ਕੇਸ ਪਹੁੰਚੇ ਅਦਾਲਤ ਦੇ ਵਿੱਚ, ਅਨਫੋਰਚੂਨੇਟਲੀ ਇਹ ਜਿਹੜੇ ਕੇਸ ਦੇ ਵਿੱਚ ਜਿਹੜੇ ਲੋਕ ਆ ਉਹ ਵੀ ਆਪਣੀ ਕਮਿਊਨਿਟੀ ਦੇ ਨਾਲ ਸੰਬੰਧਿਤ ਜਿਹੜੇ ਉਹ ਹੈਗੇ ਆ, ਵੀ ਉਹ ਵਾਲੇ ਕੇਸ ਜਿਹੜੇ ਉਹ ਸਾਹਮਣੇ ਆਏ ਆ। ਸੋ ਡਬਲ ਬ੍ਰੋਕਰੇਜ ਜਿਹੜੀ ਆ ਉਹ ਸਾਰੇ ਜਣੇ ਹੁਣ ਠੀਕ ਹੀ ਮੰਨਣ ਲੱਗ ਗਏ, ਕਿਉਂਕਿ ਹੋਈ ਇੰਨੀ ਜ਼ਿਆਦਾ ਵੱਧ ਜਿਹੜੀ ਉਹ ਗਈ ਆ। ਸੋ ਇੱਕ ਵਾਰੀ ਜੇ ਮੈਮਰੀ ਰੀਫਰੈਸ਼ ਕਰਨੀ ਹੋਵੇ ਵੀ ਇਹ ਕਿਉਂ ਗਲਤ ਆ ਤੇ ਇਹਦਾ ਕੀ ਅਸਰ ਆ, ਤੇ ਹੁਣ ਜਿਹੜੀਆਂ ਕੁਛ ਕੁ ਜਿਹੜਾ ਨਿਊਕਲੀਅਰ ਵਰਡਿਕਟ ਵੀ ਆਇਆ ਸੀਗਾ ਰੀਸੈਂਟਲੀ, ਕਾਫੀ ਵੱਡਾ $600 ਮਿਲੀਅਨ ਵਾਲਾ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਬ੍ਰੋਕਰੇਜ ਵਾਲਿਆਂ ਦੇ ਉੱਤੇ ਕੀ ਇੰਡਸਟਰੀ ਦੇ ਵਿੱਚ ਕੀ ਡਿਫਰੈਂਸ ਦੇਖਣ ਨੂੰ ਮਿਲੂਗਾ? ਦੇਖੋ ਰਾਜਨ, ਗੱਲ ਏਦਾਂ ਜਿਹੜੀ ਹੁਣ ਇੱਕ ਸਾਰਿਆਂ ਨਾਲੋਂ ਵੱਡੀ ਪਹਿਲਾਂ ਜਿਹੜੀ ਚੀਜ਼ ਹੋਈ ਹੈਗੀ ਆ ਉਹ ਹੋਈ ਹੈਗੀ ਆ ਕਿ ਬ੍ਰੋਕਰ ਲਾਇਬਿਲਿਟੀ ਜਿਹੜੀ ਆ ਸੈੱਟ ਹੋ ਗਈ ਆ। ਜਿਹੜਾ C.H. ਰੋਬਿਨਸਨ ਦਾ ਕੇਸ ਸੀਗਾ, ਉਹ ਬ੍ਰੋਕਰ ਲਾਇਬਿਲਿਟੀ ਸੈੱਟ ਹੋ ਗਈ ਆ। ਪਹਿਲਾਂ ਜਿਹੜਾ ਸਮਾਂ ਸੀਗਾ ਉਹਦੇ ਵਿੱਚ ਬ੍ਰੋਕਰ ਦੀ ਲਾਇਬਿਲਿਟੀ ਨਹੀਂ ਸੀ ਤੇ ਬ੍ਰੋਕਰ ਥੋੜਾ ਜਿਹਾ ਢਿੱਲਾ ਹੋ ਜਾਂਦਾ ਸੀ ਵੀ ਕੋਈ ਗੱਲ ਨਹੀਂ, ਇਟਸ ਓਕੇ ਆ, ਮੇਰਾ ਲੋਡ ਤਾਂ ਕਵਰ ਹੁੰਦਾ ਆ, ਚਲੋ ਕੋਈ ਨਹੀਂ, ਇਹਦੇ ਕੋਲ ਹੋ ਗਿਆ, ਦੂਜੇ ਨੂੰ ਦੇਤਾ, ਤੀਜੇ ਨੂੰ ਦੇਤਾ, ਅੱਗੇ ਚੱਲ ਜਾਂਦਾ ਸੀ। ਠੀਕ ਹੈ ਨਾ। ਹੁਣ ਬ੍ਰੋਕਰ ਅੱਗੇ ਵੀ
ਉਹ ਸਿਰਫ ਇਹ ਆ ਵੀ ਅੱਖੋਂ ਉਹਲੇ ਥੋੜਾ ਜਿਹਾ ਕਰਦੇ ਸੀਗੇ, ਉਹ ਗਲਤ ਨੂੰ ਗਲਤ ਨਹੀਂ ਸੀ ਕਹਿੰਦੇ, ਚਲੋ ਕੰਮ ਚੱਲਦਾ ਸੀਗਾ, ਠੀਕ ਆ, ਕਿਉਂਕਿ ਉਦੋਂ ਬ੍ਰੋਕਰ ਦੀ ਲਾਇਬਿਲਿਟੀ ਹੈ ਨਹੀਂ ਸੀ। ਹੁਣ ਬ੍ਰੋਕਰ ਦੀ ਲਾਇਬਿਲਿਟੀ ਹੋ ਗਈ। ਹੁਣ ਇਹ ਜਿਹੜਾ ਡਬਲ ਬ੍ਰੋਕਰੇਜ ਦਾ ਕੰਮ ਆ, ਇਹਦੇ ਉੱਤੇ ਬਹੁਤ ਵੱਡਾ ਜਿਹੜਾ ਕੁਐਸਚਨ ਮਾਰਕ ਆ ਗਿਆ ਕਿ ਇਹਨੂੰ ਇਨਫੋਰਸ ਕਰਨ ਦੀ ਲੋੜ ਆ। ਹੁਣ ਦੇਖੋ, ਹੁਣ ਬ੍ਰੋਕਰ ਨੇ ਕਹਿਣਾ ਆ ਇਹਨੂੰ ਇਨਫੋਰਸ ਕਰਨਾ, ਠੀਕ ਹੈ ਨਾ। ਪਹਿਲਾਂ ਬ੍ਰੋਕਰ ਦੇ ਹੱਥ 'ਚ ਸੀਗਾ, ਕਿਉਂਕਿ ਜਦੋਂ ਤੁਸੀਂ ਕੋਈ ਵੀ ਕੈਰੀਅਰ ਜਿਹੜਾ ਆ ਉਹ ਤੁਸੀਂ ਸਾਈਨ ਅਪ ਕਰਦੇ ਆ ਕਿਸੇ ਬ੍ਰੋਕਰ ਦੇ ਨਾਲ, ਤੇ ਤੁਹਾਨੂੰ ਜਿਹੜੇ ਉਹਦੇ 'ਚ ਕੈਰੀਅਰ ਪੈਕੇਜ ਦੇ ਵਿੱਚ ਸਿਗਨੇਚਰ ਹੁੰਦੇ ਆ, ਉਹਦੇ ਵਿੱਚ 110% ਕਨਫਰਮਡ ਲਿਖਿਆ ਹੁੰਦਾ ਕਿ ਯੂ ਕੈਨ ਨਾਟ ਰੀਬ੍ਰੋਕਰ ਦਿਸ ਲੋਡ ਵਿਦਾਊਟ ਰਿਟਨ ਕੰਸੈਂਟ ਆਫ ਦਾ ਬ੍ਰੋਕਰ। 110% ਉਹ 'ਚ ਗਾਰੰਟੀ ਨਾਲ ਲਿਖਿਆ ਹੁੰਦਾ ਹਰ ਇੱਕ ਥਾਂ ਕਿ ਤੁਸੀਂ ਇਹ ਲੋਡ ਨੂੰ ਰੀਬ੍ਰੋਕਰ ਨਹੀਂ ਕਰ ਸਕਦੇ, ਠੀਕ ਹੈ। ਪਰ ਫਿਰ ਵੀ ਸਾਡਾ ਹੁਣ ਇਹ ਹੁੰਦਾ ਸੀ ਭਾਈ ਉਹਦੇ ਕੋਲ ਪੱਕੇ ਲੋਡ ਆ, ਉਹ ਲੈ ਕੇ ਹੁਣ ਬਹੁਤ ਕੰਪਨੀਆਂ ਸੀਗੀਆਂ ਜਿਨ੍ਹਾਂ ਨੇ ਇੱਕ ਟਰੱਕ ਰੱਖਿਆ ਸੀਗਾ, ਨਾਂ ਦਾ ਕੰਪਨੀ ਚੱਲਦੀ ਸੀ, ਉਹਦੇ ਨਾਂ ਦੇ 50 ਟਰੱਕ ਅੱਗੇ ਓਨਰ ਆਪਰੇਟਰ ਦੇ ਲੋਡ ਚੱਕੀ ਜਾਂਦੇ ਸੀ, ਲਈ ਜਾਂਦੇ ਸੀਗੇ, ਠੀਕ ਹੈ ਨਾ। ਹੁਣ ਜਿਹੜਾ ਉਹ ਬ੍ਰੋਕਰ ਜਿਹੜਾ ਹੁਣ, ਹਾਂ ਜਾਂ ਤਾਂ ਇਹ ਆ ਵੀ ਤੁਹਾਡੀ ਬ੍ਰੋਕਰੇਜ ਕੰਪਨੀ ਆ, ਤੁਸੀਂ ਸ਼ਿਪਰ ਕੋਲੋਂ ਲੋਡ ਲੈ ਰਹੇ ਜਾਂ ਕਿਤੇ ਵੀ ਲੈ ਰਹੇ, ਤੁਹਾਡੀ ਬ੍ਰੋਕਰੇਜ ਕੰਪਨੀ, ਤੁਹਾਡੇ ਕੋਲ ਆਪਣਾ ਇੱਕ ਵੀ ਟਰੱਕ ਨਹੀਂ ਗਾ, ਠੀਕ ਹੈ, ਤੁਹਾਡੀ ਬ੍ਰੋਕਰੇਜ ਫਲੈਟ ਬ੍ਰੋਕਰੇਜ ਕੰਪਨੀ ਆ ਔਰ ਤੁਸੀਂ ਉਸ ਕੰਪਨੀ ਦੇ ਥਰੂ ਕੰਮ ਕਰਦੇ ਆ, ਦੈਟਸ ਡਿਫਰੈਂਟ ਸਟੋਰੀ। ਪਰ ਜੇ ਤੁਹਾਨੂੰ ਜਿਹੜਾ ਆ ਉਧਰਲੇ ਬੰਨੇ ਤੁਹਾਡਾ ਜਿਹੜਾ ਆ ਬਿਲਕੁਲ ਤੁਸੀਂ ਟਰੱਕਿੰਗ ਕੰਪਨੀ ਆ, ਤੁਹਾਡੀ ਇੱਕ ਟਰੱਕਿੰਗ ਕੰਪਨੀ, ਤੁਸੀਂ ਉਹਦੇ ਉੱਤੇ ਜਿਹੜਾ ਆ ਲੋਡ ਲੈ ਕੇ ਅੱਗੇ ਟਰੱਕਿੰਗ ਕੰਪਨੀ ਨੂੰ ਦਿੰਦੇ ਆ। ਇੱਕ ਤਾਂ ਆਪਣਾ ਜਿਹੜਾ ਦੂਸਰਾ ਹੈਗਾ ਕਿ ਕੈਲੀਫੋਰਨੀਆ ABC ਜਿਹੜਾ ਆਪਣਾ ਰੂਲ ਹੈਗਾ ਜਾਂ AB5 ਹੈਗਾ, ਉਹਦੇ 'ਚ ਪਹਿਲਾਂ ਤਾਂ ਤੁਸੀਂ ਉਹ 'ਚ ਗਲਤ ਹੁੰਦੇ ਆ, ਠੀਕ ਹੈ ਨਾ। ਦੈਨ ਹੁਣ ਜਿਹੜਾ ਬ੍ਰੋਕਰ ਜਿਹੜਾ ਆ ਉਹ ਜਦੋਂ ਉਹਦੀ ਲਾਇਬਿਲਿਟੀ ਸ਼ੁਰੂ ਹੋ ਗਈ, ਜਦੋਂ ਉਹਦੇ ਸਿਰ ਗੱਲ ਪੈਣੀ ਸ਼ੁਰੂ ਹੋ ਗਈ, ਤੇ ਫਿਰ ਆਬਵੀਅਸਲੀ, ਕਿਉਂਕਿ ਦੇਖੋ ਬ੍ਰੋਕਰ ਨੇ ਲੋਡ ਦਿੱਤਾ ਆ ਇੱਕ ਪਹਿਲੀ ਕੰਪਨੀ ਨੂੰ, ਉਹਨੇ ਉਹਦਾ ਰੈਕਡ ਚੈੱਕ ਕੀਤਾ, ਉਹਨੇ ਉਹਦਾ ਸਾਰਾ ਕੁਝ ਚੈੱਕ ਕੀਤਾ, ਪਰ ਉਸ ਕੰਪਨੀ ਨੇ ਜਿਹਨੂੰ ਅੱਗੇ ਲੋਡ ਦਿੱਤਾ ਉਹਦਾ ਤਾਂ ਬ੍ਰੋਕਰ ਨੇ ਚੈੱਕ ਨਹੀਂ ਨਾ ਕੀਤਾ। ਤੇ ਇਸ ਕਰਕੇ ਹੁਣ ਬ੍ਰੋਕਰ ਦੇ ਸਿਰ ਜਿਹੜੀ ਜ਼ਿੰਮੇਵਾਰੀ ਪਾਈ ਗਈ ਆ, ਬ੍ਰੋਕਰ ਦੇ ਨਾਂ ਤੇ ਜਿਹੜੀ ਲਾਇਬਿਲਿਟੀ ਜਿਹੜੀ ਕਹੀ ਗਈ ਆ, ਉਹਦਾ ਇੱਕ ਹੋਰ ਵੱਡਾ ਅਸਰ ਹੋਣਾ ਕਿ ਜਿਹੜਾ ਡਬਲ ਬ੍ਰੋਕਰੇਜ ਆ ਉਹਦੇ ਤੇ ਗਾਲ ਜਿਹੜੀ ਡਿੱਗਣੀ ਆ, ਉਹ ਡਬਲ ਬ੍ਰੋਕਰੇਜ ਜਿਹੜੀ ਆ ਉਹ ਬੰਦ ਹੋਊਗੀ, ਮਤਲਬ ਕਿ ਉਹ ਤੇ ਪੂਰਾ ਸ਼ਿਕੰਜਾ ਕੱਸਿਆ ਜਾਊਗਾ। ਠੀਕ ਹੈ, ਨਹੀਂ ਬਿਲਕੁਲ। ਜਿਹੜੀ ਇੰਡਸਟਰੀ ਆ ਉਹ ਆਈ ਵੁੱਡ ਸੇ ਵੀ ਕਈ ਲੋਕ ਕਹਿਣਗੇ ਵੀ ਕਿੱਦਾਂ ਆ ਕਿਵੇਂ ਆ, ਬਟ ਇੰਡਸਟਰੀ ਕਲੀਨ ਅਪ ਵੱਲ ਨੂੰ ਵੱਧ ਰਹੀ ਆ ਲੱਗ ਰਿਹਾ। ਬਿਲਕੁਲ ਰਾਜਕਰਨ, ਮਤਲਬ ਕਿ ਦੇਖੋ ਆਪਾਂ ਹੁਣ ਇਹ ਚੀਜ਼ ਤਾਂ ਆਪਾਂ ਬੜੇ ਚਿਰ ਤੋਂ ਦੇਖਦੇ ਆ ਰਹੇ ਹਾਂ, ਬੜੇ ਚਿਰ ਤੋਂ ਸੁਣਦੇ ਆ ਰਹੇ ਹਾਂ ਵੀ ਬਹੁਤ ਕੰਮ ਗਲਤ ਆ। ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਕੰਮ ਗਲਤ ਹੋ ਰਿਹਾ। ਹੁਣ ਜੇ ਜਿਹੜਾ ਟਰੱਕਿੰਗ ਸਕੂਲ ਆ, ਜੇ ਟਰੱਕਿੰਗ ਸਕੂਲ ਦੀ ਗੱਲ ਕਰੀਏ, ਜਦੋਂ ਟਰੱਕਿੰਗ ਸਕੂਲ ਦੇ ਵਿੱਚ ਕੋਈ ਸਟੂਡੈਂਟ ਆਉਂਦਾ ਟਰੱਕ ਸਿੱਖਣ ਆਉਂਦਾ, ਕੀ ਟਰੱਕ ਸਕੂਲ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਵੀ ਇਹ ਬੰਦਾ ਟਰੱਕ ਚਲਾ ਲਊਗਾ, ਇਹ ਬੰਦਾ ਇੰਗਲਿਸ਼ 'ਚ ਗੱਲ ਕਰ ਲਊਗਾ, ਇਹ ਬੰਦਾ ਪ੍ਰੋਪਰ ਢੰਗ ਦੇ ਨਾਲ ਆਪਣੇ ਆਪ ਨੂੰ ਸਮਝਾ ਸਕਦਾ? ਕੀ ਟਰੱਕਿੰਗ ਸਕੂਲ ਦੇ ਜਿਹੜੇ ਟਰੱਕ ਸਕੂਲ ਚਲਾਉਂਦੇ ਆ, ਕੀ ਉਹਨਾਂ 'ਚ ਇੰਨੀ ਕਾਬਲੀਅਤ ਨਹੀਂ ਹੈਗੀ ਕਿ ਇੱਕ ਬੰਦੇ ਨੂੰ ਜਦੋਂ ਐਡਮਿਸ਼ਨ ਆ, ਹੁਣ ਜਦੋਂ ਤੁਸੀਂ ਸਕੂਲ ਦੇ ਵਿੱਚ ਐਡਮਿਸ਼ਨ ਲੈਣ ਜਾਂਦੇ ਆ, ਅੱਜ ਕੱਲ੍ਹ ਤਾਂ ਇੰਡੀਆ ਦੇ ਵਿੱਚ ਉਹ ਨਿੱਕੇ ਨਿੱਕੇ ਨਿਆਣੇ ਜਿਹੜੇ ਕਿੰਡਰਗਾਰਟਨ ਵਾਲੇ, ਉਹਨਾਂ ਦੇ ਮਾਂ ਪਿਓ ਦੀ ਇੰਟਰਵਿਊ ਹੁੰਦੀ ਆ, ਬੱਚਿਆਂ ਦੀ ਇੰਟਰਵਿਊ ਹੁੰਦੀ ਆ, ਸਾਰਾ ਕੁਝ ਹੁੰਦਾ ਹੈ, ਤੇ ਤਾਂ ਉਹ ਨਿਆਣੇ ਨੂੰ ਸਕੂਲ 'ਚ ਲੈਂਦੇ ਆ ਕਿ ਨਿਆਣਾ ਕਾਬਲ ਵੀ ਆ, ਸਾਡਾ ਕੱਲ੍ਹ ਨੂੰ ਰਿਜ਼ਲਟ ਥੱਲੇ ਜਾਊਗਾ, ਠੀਕ ਹੈ ਨਾ। ਕੋਈ ਵੀ ਤੁਸੀਂ ਇੱਥੇ ਕਲਾਸ ਲੈਣੀ ਆ, ਕੋਈ ਵੀ ਤੁਸੀਂ ਕਾਲਜ ਦੇ ਵਿੱਚ ਜਾਓ, ਤੁਸੀਂ ਕੋਈ ਕਾਲਜ 'ਚ ਐਡਮਿਸ਼ਨ ਲੈਣੀ ਆ, ਉਹ ਤੁਹਾਨੂੰ ਪਹਿਲਾਂ ਦੱਸਦੇ ਵੀ ਕੀ ਤੁਹਾਡੀ ਇੰਗਲਿਸ਼ ਤੁਹਾਡੀ ਇਸ ਲੈਵਲ ਦੀ ਆ। ਜੇ ਤੁਸੀਂ ਨਰਸਿੰਗ ਲੈਣੀ ਆ, ਉਹ ਪੁੱਛਦੇ ਆ ਕੀ ਤੁਹਾਡੀ ਫਲਾਨੀ ਕਲਾਸ ਬੋਟਨੀ ਦੀ ਜਾਂ ਬਾਇਓਲੋਜੀ ਦੀ, ਕਿਹੜੀ, ਮਤਲਬ ਕੋਈ ਨਾ ਕੋਈ ਤਾਂ ਤੁਹਾਡੀ ਕ੍ਰਾਈਟੇਰੀਆ ਰੱਖਦੇ ਆ ਨਾ, ਸਟੈਂਡਰਡ ਰੱਖਦੇ ਆ ਵੀ ਇਸ ਚੀਜ਼ ਤੇ ਇੰਨਾ ਸਟੈਂਡਰਡ ਦਾ ਮਿਨੀਮਮ ਚਾਹੀਦਾ ਇਸ ਕਲਾਸ 'ਚ ਐਂਟਰ ਹੋਣ ਦਾ, ਠੀਕ ਹੈ। ਕੀ ਮੇਰੇ ਖਿਆਲ ਦੇ ਵਿੱਚ ਟਰੱਕ ਸਕੂਲਾਂ ਵਾਲੇ ਏਡੇ ਵੀ ਕਾਬਲ ਨਹੀਂ ਹੈਗੇ ਵੀ ਜਿਹਨੂੰ ਇਹ ਨਹੀਂ ਪਤਾ ਲੱਗਦਾ ਵੀ ਆਹ ਬੰਦਾ ਜਿਹੜਾ ਆਇਆ ਇਹ ਟਰੱਕ ਚਲਾ ਲਊਗਾ? ਉਹਨਾਂ ਦੇ ਲਈ ਸਿਰਫ ਤੇ ਸਿਰਫ ਇਹ ਆ ਵੀ ਸਟੂਡੈਂਟ ਆ ਗਿਆ, ਪੈਸੇ ਲਓ, ਇਹਨੂੰ ਟਰੱਕ ਦੇ ਵਿੱਚ ਕਿਸ ਤਰ੍ਹਾਂ ਪਾਸ ਕਰਾ ਕੇ ਤੋਰੋ ਅੱਗੇ, ਠੀਕ ਹੈ। ਉਸ ਤੋਂ ਅੱਗੇ ਮਹਾਨ ਹਸਤੀ ਸਾਡੀ ਕੰਪਨੀ ਆ ਜਾਂਦੀ ਹੈ, ਠੀਕ ਹੈ, ਜਿਹੜੀ ਕਹਿੰਦੀ ਆ ਵੀ ਉਹ ਗੱਲ ਹੀ ਕੋਈ ਨਹੀਂ, ਮੇਰਾ ਟਰੱਕ ਖੜਾ ਹੈ, ਕੋਈ ਨਹੀਂ ਭਾਜੀ ਚੱਕ ਦਿਓ ਫੱਟੇ, ਆਹ ਲਓ ਚਾਬੀ ਚੱਕੋ ਖਿੱਚੋ, ਠੀਕ ਹੈ। ਹੁਣ ਇੱਥੇ ਦੋ ਬੰਦੇ ਜਿਹੜੇ ਆ ਉਹ ਮੇਜਰ ਪ੍ਰੋਬਲਮ ਆ। ਹੁਣ ਉਹ ਜਿਹੜੀ ਪ੍ਰੋਬਲਮ ਆ, ਹੁਣ ਦੂਜੇ ਬੰਦੇ ਜੇ ਉਹਦੀ ਕੜੀ ਜੋੜੀਏ ਤੇ ਹੁਣ ਇਸ ਕੰਪਨੀ ਨੂੰ ਜਦੋਂ ਬ੍ਰੋਕਰ ਨੇ ਹਾਇਰ ਕੀਤਾ
ਬ੍ਰੋਕਰ ਨੇ ਕੰਪਨੀ ਦਾ ਰੈਕਡ ਦੇਖਣਾ, ਕੰਪਨੀ ਦੇ ਟਰੱਕਾਂ ਦਾ ਰੈਕਡ ਦੇਖਣਾ ਹੈ, ਪਰ ਬ੍ਰੋਕਰ ਨੂੰ ਡਰਾਈਵਰ ਦਾ ਰੈਕਡ ਤਾਂ ਨਹੀਂ ਨਾ ਪਤਾ ਜੀ। ਪਰ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਚੀਜ਼ਾਂ ਓਪਨ ਹੋ ਰਹੀਆਂ। ਆਉਣ ਵਾਲੇ ਸਮੇਂ 'ਚ ਉਹ ਵੀ ਚੀਜ਼ਾਂ, ਹੁਣ ਜਿੱਦਾਂ ਹੁਣ ਦੇਖੋ ਬ੍ਰੋਕਰਸ ਨੇ ਕੰਪਨੀਆਂ ਨੂੰ ਕੰਪੈਲ ਕਰਤਾ ਨਾ ਕਿ ਭਾਈ ਆਪਣੀ ELD ਦਾ ਲੌਗਇਨ ਦਿਓ, ਆਪਣਾ ਸਾਰਾ ਕੁਝ ਆਪਣੀ ਦੱਸੋ, ਸਾਰਾ ਤੁਸੀਂ ਕਿੱਥੇ ਆ, ਤੁਹਾਡਾ ਟਰੱਕ ਕਿੱਥੇ, ਸਾਰਾ ਕੁਝ ਕਿੱਥੇ ਹੈ। ਫਿਊਚਰ ਦੇ ਵਿੱਚ ਡਰਾਈਵਰ ਦਾ ਰੈਕਡ ਵੀ ਜਿਹੜਾ ਆ ਉਹ ਨਾਲ ਆਉਣਾ ਸ਼ੁਰੂ ਹੋ ਜਾਣਾ ਕਿ ਡਰਾਈਵਰ ਦਾ ਰੈਕਡ ਪੂਰਾ ਦਿਓ ਜੀ, ਡਰਾਈਵਰ ਦਾ ਰੈਕਡ ਵੀ ਚਾਹੀਦਾ ਸਾਨੂੰ ਪੂਰਾ ਪਤਾ ਹੋਣਾ ਚਾਹੀਦਾ ਵੀ ਕੀ ਚੱਲ ਰਿਹਾ ਹੈ ਤੁਹਾਡਾ, ਠੀਕ ਹੈ ਨਾ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਡੈਫੀਨੇਟਲੀ ਜਿਹੜੀਆਂ ਇਹ ਭਾਰੂ ਪੈਣਗੀਆਂ। ਜਿਹੜੀ ਇੰਡਸਟਰੀ ਸਫਾਈ ਦੀ ਆਪਾਂ ਗੱਲ ਕਰਦੇ ਹਾਂ, ਸਫਾਈ ਹਰ ਇੱਕ ਇੰਡਸਟਰੀ ਦੇ ਵਿੱਚ ਚਾਹੀਦੀ ਹੈ। ਕੋਈ ਉਹ ਮਤਲਬ ਟਾਈਮ ਟੂ ਟਾਈਮ ਇਹ ਚੀਜ਼ਾਂ ਜਿਹੜੀਆਂ ਇਹ ਹੁੰਦੀਆਂ ਜੀ ਜਦੋਂ ਕੰਮ ਜ਼ਿਆਦਾ ਖਰਾਬ ਹੋ ਜਾਂਦਾ। ਜੀ ਕੁਝ ਕਾਲਰ ਨੇ ਆਪਣੇ ਨਾਲ, ਫਿਰ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਗੁਰਦੀਪ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੁਐਸਚਨ ਮੇਰਾ ਇਹ ਸੀਗਾ ਜੀ ਬਈ ਆਪਣਾ ਮੇਰੇ ਕੋਲ ਨੌਨ ਡੋਮਿਸਾਈਲ ਦਾ ਲਾਇਸੈਂਸ ਆ ਤੇ ਮੇਰੇ ਕੋਲ ਹਜੇ ਆਲਮੋਸਟ ਡੇਢ ਸਾਲ ਦਾ ਹੈਗਾ ਆ, ਤੇ ਬਟ ਮੇਰਾ ਜਿਹੜਾ DOT ਆਪਣਾ ਹੁੰਦਾ ਆ ਮੈਡੀਕਲ ਆ ਉਹ ਐਕਸਪਾਇਰ ਹੋ ਰਿਹਾ 2 ਮਹੀਨੇ ਤੱਕ। ਤੇ ਇਹ ਕੁਐਸਚਨ ਸੀਗਾ ਵੀ ਜਦ ਮੈਂ ਉਹ ਕਰਵਾਉਂਗਾ ਕਿ ਮੇਰਾ ਲਾਇਸੈਂਸ ਕੀ ਉਹ ਅਪਡੇਟ ਹੋ ਜਾਊਗਾ ਜਾਂ ਫਿਰ ਲਾਇਸੈਂਸ ਕੈਂਸਲ ਹੋਣ ਦਾ ਮਤਲਬ ਹੋ ਸਕਦਾ ਕੈਂਸਲ ਚਾਂਸ ਹੋ ਸਕਦਾ ਕੋਈ। ਅੱਛਾ, ਤੁਹਾਡਾ ਲਾਇਸੈਂਸ ਨਾਨ ਡੋਮਿਸਾਈਲ ਹੈ ਤੇ ਕਦੋਂ ਐਕਸਪਾਇਰ ਹੋਣਾ? ਨੈਕਸਟ ਈਅਰ ਹੋ ਰਿਹਾ ਜੀ, ਨਵੰਬਰ ਚ ਆਈ ਥਿੰਕ। ਓਕੇ, ਸਾਲ ਕ ਪਿਆ ਹੈ। ਹਾਂਜੀ 2 ਸਾਲ ਪਿਆ ਹੈ, ਠੀਕ ਹੈ। ਤੇ ਤੁਹਾਡਾ ਜਿਹੜਾ ਮੈਡੀਕਲ ਹੈਗਾ, ਤੁਹਾਡਾ ਲਾਇਸੈਂਸ ਕਿਹੜੀ ਸਟੇਟ ਦਾ? ਕੈਲੀਫੋਰਨੀਆ। ਤੇ ਤੁਸੀਂ ਲੋਡ ਕਿੱਥੇ ਲੈ ਕੇ ਜਾਂਦੇ ਆ? ਡੈਲਸ ਟੈਕਸਸ। ਓਕੇ, ਸੋ ਤੁਸੀਂ ਇੰਟਰਸਟੇਟ ਕਰਦੇ ਹੈਗੇ। ਸੋ ਹਾਂਜੀ ਫਸਟ ਆਫ ਆਲ ਤੁਹਾਨੂੰ ਮੈਡੀਕਲ ਕਰਾਉਣਾ ਹੀ ਪੈਣਾ ਹੈ, ਅਦਰਵਾਈਜ਼ ਤੁਹਾਡਾ ਲਾਇਸੈਂਸ ਜਿਹੜਾ ਆਟੋਮੈਟਿਕਲੀ 2 ਮਹੀਨੇ ਬਾਅਦ ਜਦੋਂ ਲਾਇਸੈਂਸ ਤੁਹਾਡਾ ਮੈਡੀਕਲ ਐਕਸਪਾਇਰ ਹੁੰਦਾ, ਜੇ ਤੁਸੀਂ ਨਹੀਂ ਕਰਾ ਕੇ ਸਬਮਿਟ ਕਰਦੇ, ਉਹ ਐਨੀਵੇ ਡਾਊਨਗ੍ਰੇਡ ਹੋ ਜਾਊਗਾ। ਦੂਸਰੀ ਗੱਲ, ਹੁਣ ਜਿਹੜਾ ਮੈਡੀਕਲ ਆ, ਮੈਂ ਅੱਗੇ ਵੀ ਪਿਛਲੇ 2-3 ਪ੍ਰੋਗਰਾਮਾਂ ਦੇ ਵਿੱਚ ਮੈਂ ਗੱਲ ਕੀਤੀ ਆ ਕਿ ਹੁਣ ਜਿਹੜਾ ਮੈਡੀਕਲ ਜੋ ਤੁਸੀਂ ਕਰਵਾਉਂਦੇ ਆ, ਉਹ ਮੈਡੀਕਲ ਜਿਹੜਾ ਆਟੋਮੈਟਿਕਲੀ ਤੁਹਾਡਾ ਮੈਡੀਕਲ ਐਗਜ਼ਾਮੀਨਰ ਜਿਹੜਾ ਡਾਕਟਰ ਹੈਗਾ, ਉਹਨੂੰ ਜਿੱਦਣ ਤੁਸੀਂ ਕਰਾਇਆ ਉਦਣ ਰਾਤ ਨੂੰ 12 ਵਜੇ ਤੋਂ ਪਹਿਲਾਂ ਉਹ FMCSA ਨੂੰ ਅਪਡੇਟ ਕਰਨਾ ਪੈਣਾ। ਸੋ ਉਹ ਜਿਹੜਾ ਮੈਡੀਕਲ ਆ ਤੁਹਾਡਾ ਹੁਣ DMV ਨੂੰ ਅਪਡੇਟ ਨਹੀਂ ਹੋਣਾ, ਉਹ ਸਿੱਧਾ FMCSA ਨੂੰ ਅਪਡੇਟ ਹੋਣਾ ਹੈ, ਠੀਕ ਹੈ ਜੀ। ਸੋ FMCSA ਬਾਅਦ ਦੇ ਵਿੱਚ DMV ਨੂੰ ਵਿਦਨ ਕਿੰਨੇ ਦਿਨ ਉਹ ਅਪਡੇਟ ਕਰਦੇ ਆ, ਉਹ ਉਹਨਾਂ ਦੀ ਜ਼ਿੰਮੇਵਾਰੀ, ਉਹਨਾਂ ਦੀ ਸਿਰਦਰਦੀ, ਠੀਕ ਆ। ਤੁਹਾਡੀ ਇੱਥੋਂ ਤੱਕ ਹੈ ਕਿ ਤੁਸੀਂ ਮੈਡੀਕਲ ਆਪਣਾ ਐਸੇ ਡਾਕਟਰ ਕੋਲੋਂ ਕਰਵਾਉਣਾ ਆ ਕਿ ਜਿਹੜੇ ਤੁਹਾਡਾ ਮੈਡੀਕਲ ਡਾਇਰੈਕਟਲੀ FMCSA ਨੂੰ ਸਬਮਿਟ ਕਰਨ। ਕਈ ਡਾਕਟਰ ਐਸੇ ਅਜੇ ਵੀ ਹੈਗੇ ਆ, ਕਈ ਪ੍ਰੋਵਾਈਡਰ ਐਸੇ ਵੀ ਹੈਗੇ ਆ ਜਿਹੜੇ ਨਹੀਂ ਕਰ ਰਹੇ, ਔਰ ਉਹ ਜਿਹੜੀ ਚੀਜ਼ ਆ, ਉਹ ਚੀਜ਼ ਜਿਹੜੀ ਗਲਤ ਹੈਗੀ ਆ। ਨਾਓ ਇਟਸ ਰਿਕੁਆਇਰਡ ਬਾਈ ਲਾਅ ਟੂ ਸਬਮਿਟ ਟੂ ਦਾ FMCSA ਡਾਇਰੈਕਟਲੀ। ਸੋ ਤੁਹਾਨੂੰ ਉਹ ਜਿਹੜਾ ਆ ਸਿੱਧਾ ਉਸ ਡਾਕਟਰ ਕੋਲ ਜਾਓ ਜਿਹੜਾ ਤੁਹਾਡਾ ਇਲੈਕਟ੍ਰੋਨਿਕਲੀ ਸਬਮਿਟ ਕਰ ਦੇਵੇ, ਤੇ ਇਲੈਕਟ੍ਰੋਨਿਕਲੀ ਸਬਮਿਟ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਉਹਦੀ ਜਿਹੜੀ ਮਤਲਬ ਕਿ ਸਬਮਿਟ ਕਰਨ ਦੀ ਜਿਹੜੀ ਪ੍ਰੋਬਲਮ ਜਿਹੜੀ DMV ਵਾਲੀ ਸੀ, ਉਹ ਖਤਮ ਹੋ ਚੁੱਕੀ ਹੈ। ਜਿਹੜੇ ਬੰਦੇ ਵਿਦਨ ਕੈਲੀਫੋਰਨੀਆ ਲੋਡ ਕਰਦੇ ਆ, ਜਿਹੜੇ ਇੰਟਰਾ ਸਟੇਟ ਕੰਮ ਕਰਦੇ ਆ, ਇੰਟਰਾ ਸਟੇਟ ਕੰਮ ਦਾ ਵੀ ਜਿਹੜਾ ਫਰਕ ਹੈਗਾ। ਜੇ ਤੁਹਾਡਾ ਲੋਡ ਵਿਦਨ ਕੈਲੀਫੋਰਨੀਆ ਚੱਲ ਰਿਹਾ ਹੈਗਾ, ਵਿਦਨ ਕੈਲੀਫੋਰਨੀਆ ਦਾ ਮਤਲਬ ਤੁਹਾਡਾ ਲੋਡ ਬਾਹਰੋਂ ਨਹੀਂ ਆਇਆ। ਜਿਹੜੇ ਕੰਟੇਨਰ ਵਾਲੇ ਆ ਉਹ ਇੰਟਰਸਟੇਟ ਆ, ਉਹ ਕੋਈ ਨਾ ਲੋਡ ਬਾਹਰੋਂ ਆਇਆ। ਹੋਰ ਵੀ ਜਿਹੜੇ ਲੋਡ ਬਾਹਰੋਂ ਆਏ ਆ ਉਹ ਇੰਟਰ ਸਟੇਟ ਗਿਣੇ ਜਾਂਦੇ ਆ। ਜਿਹੜਾ ਇੰਟਰਾ ਸਟੇਟ ਡਰਾਈਵਰ ਆ, ਉਹਨੂੰ ਜਿਹੜਾ ਵਿਦਨ ਕੈਲੀਫੋਰਨੀਆ ਲੋਡ ਕਰਦਾ, ਉਹਨਾਂ ਨੂੰ ਕੰਮ ਕਰਾਉਣਾ ਉਹਨਾਂ ਨੂੰ ਜਿਹੜਾ ਅਪਡੇਟ DMV ਦੇ ਨਾਲ ਕਰਨਾ ਪਊਗਾ। ਬਾਕੀ ਜਿਹੜੇ ਡਰਾਈਵਰ ਬਾਹਰ ਨੂੰ ਚੱਲਦੇ ਆ, ਉਹਨਾਂ ਨੂੰ ਸਿੱਧਾ FMCSA ਨਾਲ ਕਰਾਉਣਾ ਪਊਗਾ। ਠੀਕ ਹੈ ਜੀ। ਬਾਕੀ ਜਿੱਦਾਂ ਤੁਸੀਂ ਭਾਜੀ ਕਰਦੇ ਹੋ ਹਨਾ ਆਪਣੇ ਮੈਡੀਕਲ, ਤੇ ਤੁਹਾਨੂੰ ਕੋਈ ਇਦਾਂ ਦੀ ਨਿਊਜ਼ ਹੈ ਮਤਲਬ ਜਾਂ ਕੋਈ ਇਦਾਂ ਦਾ ਖਬਰ ਆਈ ਆ ਜਿਹਦੇ ਵਿੱਚ ਕੈਂਸਲ ਕੀਤਾ ਹੋਵੇ ਉਹਨਾਂ ਨੇ, ਮਤਲਬ ਜਦੋਂ ਉਹਨਾਂ ਨੇ ਟਰਾਈ ਕੀਤਾ ਹੋਵੇ ਅਪਡੇਟ ਕਰਵਾਉਣ ਦਾ ਮੈਡੀਕਲ ਤੇ ਉਹਨਾਂ ਨੇ ਲਾਇਸੈਂਸ ਕੈਂਸਲ ਕਰ ਦਿੱਤਾ ਹੋਵੇ? ਨਹੀਂ, ਮੇਰੇ ਖਿਆਲ 'ਚ ਨਹੀਂ ਕੋਈ ਇਦਾਂ ਦੀ, ਮੈਂ ਤਾਂ ਨਹੀਂ ਸੁਣੀ ਹੈਗੀ। ਡਿਫਰੈਂਟ ਰੀਜ਼ਨ ਕਰਕੇ, ਕਿਉਂਕਿ ਅੱਜ ਕੱਲ੍ਹ DMV ਜਿਹੜੀ ਆ ਉਹ ਰੀਜ਼ਨ ਭਾਲਦੀ ਆ, ਕੋਈ ਹੋਰ ਰੀਜ਼ਨ ਭਾਲਦੀ ਆ। ਸੋ ਇਸ ਕਰਕੇ ਕੀਤਾ ਹੋਵੇ ਤਾਂ ਵੱਖਰੀ ਗੱਲ, ਪਰ ਅਜੇ ਤੱਕ ਤਾਂ ਕੋਈ ਨਹੀਂ ਲੱਗਦਾ। ਠੀਕ ਹੈ ਜੀ, ਥੈਂਕ ਯੂ ਭਾਜੀ। ਥੈਂਕ ਯੂ। ਥੈਂਕ ਯੂ। ਓਂਕਾਰ ਜੀ
ਸਤਿ ਸ੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ ਤੇ ਪੰਜਾਬੀ ਰੇਡੀਓ ਦੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਾਜਨ ਭਾਈ ਮੈਂ ਤੁਹਾਨੂੰ ਦੱਸਦਾ ਥੋੜਾ ਡਬਲ ਬਰੋਕਰੀ ਬਾਰੇ। ਇਹ ਬਹੁਤ ਜ਼ਿਆਦਾ ਵਧੀਆ ਹੋ ਰਿਹਾ ਕੰਮ। ਇਹ ਪਹਿਲਾਂ ਬਹੁਤ ਜ਼ਿਆਦਾ ਆਪਣੀ ਇੰਡਸਟਰੀ 'ਚ ਇਹ ਗੰਦ ਸੀਗਾ। 8% ਡਿਸਪੈਚ ਕੱਢਦੇ ਸੀ, ਬਾਕੀ ਫਿਰ ਉੱਤਰੋਂ ਜਿਹੜੀ ਕੁੰਡੀ ਲਾਈ ਉਹ ਵੱਖਰੀ। ਇੱਥੇ ਰਾਜਨ ਭਾਈ ਕਈ ਨਾ ਜਿੱਦਾਂ ਪਿਸਤਾਸ਼ੂ ਲੱਦਦੀਆਂ ਜਾਂ ਰੇਜ਼ਨ ਲੱਦਦੀਆਂ ਕੰਪਨੀਆਂ, ਉਹ ਜਿਹੜੇ ਤੁਹਾਡੇ ਟਰੱਕ ਦੇ ਸਾਈਨ ਲੱਗੇ ਹੁੰਦੇ ਸੀਗੇ ਜੀ, ਉਹ ਸਿਰਫ ਉਸੇ ਜੀ ਲੋਡ ਕਰਦੇ ਹੁੰਦੇ ਸੀ। ਤੇ ਮਤਲਬ ਹੁਣ ਮੰਨ ਲਓ ਮੈਂ ਬਰੋਕਰੇਜ ਕਰਦਾ, ਮੇਰੇ ਕੋਲ ਇੱਕ ਟਰੱਕ ਮੈਂ 40 ਟਰੱਕਾਂ ਨੂੰ ਡਿਸਪੈਚ ਦੇਈ ਜਾਂਦਾ। ਆਪਣੇ ਬੰਦਿਆਂ ਨੇ ਉਹਨਾਂ ਨੂੰ ਸਾਰਾ ਕੁਝ ਸਿਖਾ ਦਿੱਤਾ। ਆਪਣੇ ਬੰਦਿਆਂ ਸਾਈਨ ਬਣਾ ਲਏ ਸੀਗੇ, ਏਦਾਂ ਪੇਪਰ ਤੇ ਸਾਈਨ ਬਣਾ ਲਏ ਜਾਂ ਉੱਦਾਂ ਕਿਸੇ ਕੋਈ ਮੈਗਨੇਟ ਜਿਹਨਾਂ ਵੀ ਸਾਈਨ ਲਾ ਲੈਂਦੇ ਸੀਗੇ। ਹੁਣ ਉਹਨਾਂ ਨੇ ਉਹ ਬੰਦ ਕਰ ਦਿੱਤਾ ਕੰਮ। ਹੁਣ ਉਹ ਜੇ ਪੱਕੇ ਸਾਈਨ ਨਹੀਂ ਲੱਗੇ ਹੋਏ ਉਹ ਲੋਡ ਨਹੀਂ ਲਾਦੇ ਹੈਗੇ। ਠੀਕ ਹੈ। ਤੇ ਇਹ ਮਤਲਬ ਹੁਣ ਸੈਲਫੀ ਤੱਕ ਵੀ ਲੈਣ ਲੱਗ ਪਿਆ। ਬਰੋਕਰ ਕਈ ਵਾਰੀ ਕਹਿ ਦਿੰਦਾ ਵੀ ਟਰੱਕ ਕੋਲ ਜਾਓ, ਸੈਲਫੀ ਖਿੱਚ ਕੇ ਦੱਸੋ ਆਪਣੇ ਵਿਨ ਨੰਬਰ ਦੀ, ਜਦ ਥੋੜਾ ਜਿਹਾ ਡੋਰ ਤੇ ਲਾਸਟ 4 ਵਿਨ ਵੀ ਲੈਣ ਲੱਗ ਪਿਆ, TLD ਨਾਲ ਕਨੈਕਟ ਕਰਨ ਲੱਗ ਪਿਆ। ਯਾਨੀ ਇਹ ਕੰਮ ਬਹੁਤ ਵਧੀਆ ਹੋ ਰਿਹਾ ਆ। ਡਬਲ ਬਰੋਕਰੇਜ ਬੰਦ ਹੋ ਰਹੀ ਆ ਤੇ ਤਕਰੀਬਨ ਕਈਆਂ ਥਾਵਾਂ ਤੇ ਫੋਟੋ ਵੀ ਖਿੱਚਣ ਲੱਗ ਪਿਆ ਜਿਹੜੇ ਸ਼ਿਪਰ ਆ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਧਾਂਦਲੀ ਬਹੁਤ ਜ਼ਿਆਦਾ ਚੱਲ ਰਹੀ ਸੀਗੀ ਡਬਲ ਬਰੋਕਰੇਜ ਵਾਲੀ। ਤੇ ਇੱਕ ਟਰੱਕ ਵਾਲਾ 40 ਟਰੱਕਾਂ ਨੂੰ ਡਿਸਪੈਚ ਦੇਈ ਜਾਂਦਾ ਸੀ ਤੇ ਇੰਨਾ ਮਾਂਜਾ ਲਾਉਂਦੇ ਸੀ 8-8 10% ਡਿਸਪੈਚ। ਬਾਕੀ ਇਸ ਕੰਮ ਦੇ ਵਿੱਚ ਇੰਨਾ ਓਲਾ ਆ। ਹੁਣ ਕਈ ਵਾਰੀ ਬਰੋਕਰ ਫਸਿਆ ਹੁੰਦਾ, ਮੰਨ ਲਓ ਸਵੇਰੇ ਉਹ ਲੋਡ ਵੇਚਦਾ 3000 ਦਾ, ਉਹਨੂੰ ਟਰੱਕ ਨਹੀਂ ਲੱਭਦਾ, ਉਹਨੂੰ 5000 ਦਾ ਵੀ ਕਈ ਵਾਰੀ ਆਪਣੀ ਹੌਲ ਬਚਾਉਣ ਦੇ ਮਾਰੇ ਦੇਣਾ ਪੈਂਦਾ। ਪਰ ਜਿਹੜੇ ਆਪਣੇ ਬੰਦੇ ਉਹ ਮੋਹਰੇ 5 ਨਹੀਂ ਫਿਰ ਦਿੰਦੇ, ਉਹ 3 ਨਹੀਂ ਦਿੰਦੇ ਸੀਗੇ। ਸੋ ਇਸ ਕਰਕੇ ਹੁਣ ਕੰਮ ਥੋੜਾ ਹੁਣ ਪ੍ਰੋਫੈਸ਼ਨਲ ਹੋ ਗਿਆ। ਹੁਣ ਕੱਲ ਮੈਨੂੰ ਇੰਟਰਸਟੇਟ 40 ਤੇ ਕੈਲੀਫੋਰਨੀਆ ਪੁਲਿਸ ਵਾਲੇ ਰੋਕਿਆ। ਇੰਨਾ ਨਾਈਸ ਸੀ ਪੁਲਿਸ ਆਫੀਸਰ। ਸਿਰਫ ਉਹਨੇ ਕਿਉਂ ਰੋਕਿਆ ਕਿ ਮੇਰੀ ਟ੍ਰੇਲਰ ਦੀ ਲਾਇਸੈਂਸ ਪਲੇਟ ਐਕਸਪਾਇਰ ਸੀਗੀ। ਜਦ ਮੈਨੂੰ ਉਹਨੇ ਰੋਕਿਆ, ਕਹਿੰਦਾ ਮੈਂ ਤੈਨੂੰ ਪਤਾ ਕਿਉਂ ਰੋਕਿਆ, ਕਹਿੰਦਾ ਤੇਰੀ ਲਾਇਸੈਂਸ ਪਲੇਟ ਐਕਸਪਾਇਰ ਆ। ਮੈਂ ਕਿਹਾ ਯਾਰ ਮੈਨੂੰ ਤਾਂ 20-25 ਸਾਲ ਹੋ ਗਏ ਟਰੱਕ ਚਲਾਉਂਦੇ ਨੂੰ। ਮੈਂ ਕਿਹਾ ਮੈਂ ਤਾਂ ਸਮਝਦਾ ਵੀ ਫੋਰਐਵਰ ਹੁੰਦੀ ਆ, ਹੈ ਨਾ। ਕਹਿੰਦਾ ਨਹੀਂ ਫੋਰਐਵਰ ਨਹੀਂ ਹੁੰਦੀ, 5 ਸਾਲ ਦੀ ਹੁੰਦੀ ਆ। ਉਹ ਜਾਣੀ ਉਹਨੇ ਮੈਨੂੰ ਟਿਕਟ ਦੇ ਕੇ ਗਿਆ, ਪਰ ਉਹ ਜਿਹਦਾ ਸਾਈਨ ਕਰਾਉਣ ਕਹਿੰਦਾ ਵੀ ਪਲੇਟ ਲੈ ਕੇ ਜਾ ਕੇ ਸਾਈਨ ਕਰਾ ਲਈ, ਤੇਰੇ ਕੋਲ ਟਾਈਮ ਹੈਗਾ ਜਦੋਂ ਮਰਜ਼ੀ ਲੈ ਲਈ। ਇੰਨਾ ਜ਼ਿਆਦਾ ਵਧੀਆ ਉਹ ਪਲੇਸ। ਓਂਕਾਰ ਸਿੰਘ ਜੀ ਹੁਣ ਇੱਕ ਚੀਜ਼ ਦੱਸਿਓ ਵੀ 20 ਸਾਲ ਹੋ ਗਏ ਤੇ 5 ਸਾਲ 15 ਸਾਲ ਤੋਂ ਮਤਲਬ ਕਰਾਈ ਨਹੀਂ ਰੀਨਿਊ ਕਦੀ? ਨਹੀਂ ਟ੍ਰੇਲੇ ਬਦਲ ਜਾਂਦੇ ਆ ਨਾ, ਇੰਨੇ ਮਜ਼ਾਕ ਹੀ ਕਰਦੇ ਤੁਹਾਡੇ ਨਾਲ ਅਸੀਂ। ਮਤਲਬ ਮੈਨੂੰ ਪਤਾ ਹੀ ਨਹੀਂ ਸੀਗਾ ਵੀ 25 ਸਾਲੀ ਹੁੰਦੀ। ਮੈਂ ਆਲਰੇਡੀ ਟ੍ਰੇਲਾ 2-3 ਸਾਲੀ 4 ਸਾਲੀ ਆਪਾਂ ਪਹਿਲਾਂ ਜਿੰਨੀ ਕੁ ਵਾਰੀ ਟ੍ਰੇਲੇ ਮਤਲਬ ਆਪਾਂ ਦਿੰਦੇ ਰਹੇ। ਠੀਕ ਹੈ। ਜਾਣੀ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਅਸੀਂ ਨਾ ਕਈ ਵਾਰੀ ਗੱਲ ਕਰਦੇ ਹਾਂ ਡਰਾਈਵਰ ਇਕੱਠੇ ਵੀ ਕੈਲੀਫੋਰਨੀਆ ਹਾਈਵੇ ਪੈਟਰੋਲ ਇਜ਼ ਦਾ ਬੈਸਟ ਹਾਈਵੇ ਪੈਟਰੋਲ ਵਾਲਾ। ਕਹਿੰਦਾ ਉਹ ਕਹਿੰਦੇ ਸਰ ਜਮਾਨ ਕਹਿੰਦਾ ਕੈਲੀਫੋਰਨੀਆ ਵੀ ਅਸੀਂ ਕਈ ਵਾਰ ਤੁਹਾਡੀ ਗੱਲ ਕਰਦੇ ਹਾਂ ਹਾਈਵੇ ਵਾਲੇ। ਉਹ ਗੂਠਾ ਤਾਂ ਜਾ ਕੇ ਕਹਿੰਦਾ ਚੰਗੀ ਕਰਦੇ ਹੁੰਦੇ ਕਿ ਮਾੜੀ ਕਰਦੇ ਹੁੰਦੇ ਹੋ? ਮੈਂ ਕਿਹਾ ਅਸੀਂ ਆਲਵੇਜ਼ ਚੰਗੀ ਕਰਦੇ ਹਾਂ। ਮੈਂ ਕਿਹਾ ਤੁਸੀਂ 5-7 ਮਿੰਟ ਵੱਧ ਤੋਂ ਵੱਧ 3 ਮਿੰਟ ਵੀ ਕਦੇ ਵਾਰ ਲਾਉਂਦੇ ਆ ਵੀ ਕੈਲੀਫੋਰਨੀਆ ਹਾਈਵੇ ਪੈਟਰੋਲ ਵਾਲੇ ਤੁਹਾਨੂੰ ਰਾਈਟ ਵੇ ਤੁਹਾਡਾ ਟਿਕਟ ਦੇਣੀ ਜੋ ਦੇਣਾ ਤੁਹਾਨੂੰ ਚੱਲਦਾ ਕਰਦੇ ਆ। ਜਦ ਕਿ ਦੂਜੀਆਂ ਸਟੇਟਾਂ ਵਾਲੇ ਇੱਦਾਂ ਦਾ ਤੁਹਾਨੂੰ ਪੀੜ ਪਾਉਂਦੇ ਆ, ਤੁਹਾਡੇ ਟਰੱਕ 'ਚ ਵੜ ਜਾਣਗੇ, ਤੁਹਾਡੇ ਟ੍ਰੇਲੇ ਮਤਲਬ ਤੁਹਾਨੂੰ ਇੰਨਾ ਜ਼ਿਆਦਾ ਬੋਦਰ ਕਰਦੇ ਕਿ 3-3 ਘੰਟੇ ਵੀ ਲਾ ਦਿੰਦੇ ਆ। ਤੇ ਇਸ ਕਰਕੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਇੱਕ ਗੱਲ ਹੈਗੀ ਆ ਵੀ ਜਿਹੜੀ ਉਹਨਾਂ ਨੇ ਕੰਮ ਕਰਨਾ ਉਹ ਤੁਹਾਨੂੰ 2-4 ਮਿੰਟਾਂ ਦੇ ਵਿੱਚ ਖਤਮ ਕਰਕੇ ਤੋਰ ਦਿੰਦੇ ਆ। ਤੇ ਇੱਕ ਮੈਂ ਹੋਰ ਕਹਿਣਾ ਚਾਹੁੰਦਾ ਬਈ, ਇੱਕ ਨਾ ਬੇਕਰਫੀਲਡ ਤੋਂ ਬੜੀਆਂ ਕੰਪਲੇਂਟਾਂ ਆ ਰਹੀਆਂ। ਹੁਣ ਜਾਣਦੇ ਸਾਰੇ ਹੀ ਆਪਣੇ ਬੰਦੇ ਤੇ ਮਤਲਬ ਚਲੋ ਨਾ ਰਹੀ ਨਾ, ਪਰ ਜਾਨੀ ਕਾਫੀ ਕੰਮ ਬੇਕਰਫੀਲਡ ਦੇ ਵਿੱਚ ਕਾਫੀ ਜ਼ਿਆਦਾ ਕਾਹਦੀਆਂ ਕੰਪਲੇਂਟਾਂ ਕਾਹਦੀਆਂ ਆ ਰਹੀਆਂ? ਬਗੈਰ ਮਤਲਬ ਤਾਂ ਰੋਕਦੇ ਆ ਹਾਈਵੇ ਪੈਟਰੋਲ ਵਾਲੇ। ਉਹ ਅੱਛਾ ਜੀ, ਠੀਕ ਹੈ। ਹਾਂਜੀ ਚਲੋ ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ, ਸ਼ੁਕਰੀਆ ਜੀ। ਤੇ ਰਮਨ ਜੀ ਹਰਜੋਤ ਜੀ ਬਹੁਤ ਬਹੁਤ ਧੰਨਵਾਦ। ਰਮਨ ਜੀ ਤੁਹਾਡਾ ਧੰਨਵਾਦ, ਥੈਂਕ ਯੂ ਅੱਜ ਦੇ ਪ੍ਰੋਗਰਾਮ ਦੇ ਲਈ। ਖਬਰ ਇੱਕ ਕਰਨੀ ਸੀ। ਹਾਂਜੀ ਉਹ ਆਪਾਂ ਜ਼ਰੂਰ 100% ਜਿਹੜੀ ਉਹ ਕਰਕੇ ਹੀ ਜਿਹੜੀ ਉਹ ਜਾਣੀ ਆ। ਤੇ ਜੀ ਥੈਂਕ ਯੂ ਰਮਨ ਜੀ, ਮਿਹਰਬਾਨੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਹਰਜੋਤ ਜੀ। ਜੀ ਬਿਲਕੁਲ। ਸੋ ਸਾਰਿਆਂ ਨੂੰ ਪਤਾ ਹੀ ਹੈ ਵੀ ਸੱਜਣ ਕੁਮਾਰ ਸਿੱਖਾਂ ਦਾ ਕਾਤਲ ਜਿਹੜਾ ਆ ਉਹ ਆਪਣੀ ਮੌਤੇ ਮਰਿਆ। ਬੜਾ ਦੁੱਖ ਆ। ਉਹ ਆਪਣੀ ਮੌਤੇ ਨਹੀਂ ਮਰਨਾ ਚਾਹੀਦਾ ਸੀ, ਉਹਨੂੰ ਸਜ਼ਾ ਮਿਲਣੀ ਚਾਹੀਦੀ ਸੀ। ਉੱਥੇ ਦੀਆਂ ਜਿਹੜੀਆਂ ਸਰਕਾਰਾਂ ਆ, ਤੁਹਾਨੂੰ ਪਤਾ ਵੀ 40 ਸਾਲ ਹੋ ਗਏ ਕੇਸ ਚੱਲਦੇ ਰਹੇ, ਐਨ ਐਂਡ 'ਚ ਆ ਕੇ ਥੋੜ੍ਹੀ ਜਿਹੀ ਸਜ਼ਾ ਦੇ ਦਿੱਤੀ। ਚਾਹੇ ਉਹ ਕਾਂਗਰਸ ਦੀ ਸਰਕਾਰ ਸੀ, ਚਾਹੇ ਉਹ ਦੇਵਗੌੜਾ ਦੀ ਸੀ, ਚਾਹੇ ਉਹ BJP ਦੀ ਸੀ, ਸਾਰੀਆਂ ਸਰਕਾਰਾਂ ਨੇ ਇਸ ਕਾਤਲ ਬੰਦੇ ਦਾ ਜਿਹੜਾ ਸਾਥ ਦਿੱਤਾ। ਸੋ ਅੱਜ ਜਿਹੜਾ ਸੱਜਣ ਕੁਮਾਰ ਆ, ਜਿਹੜਾ ਹਜ਼ਾਰਾਂ ਦੀ ਗਿਣਤੀ ਸਿੱਖਾਂ ਦਾ ਕਾਤਲ ਸੀ, ਉਹ ਅੱਜ ਉਹ ਮਰ ਗਿਆ ਹੈਗਾ। ਬਿਲਕੁਲ।
ਅਹੁਦੇਦਾਰੀਆਂ ਮਿਲੀਆਂ, MP MLA, ਉਹ ਸਾਰੀਆਂ ਚੀਜ਼ਾਂ ਨਵਾਜੀਆਂ ਗਈਆਂ ਸਿੱਖਾਂ ਦਾ ਕਤਲ ਕਰਨ ਦੇ ਇਨਾਮ ਦੇ ਵਜੋਂ, ਜੋ 84 ਦੇ ਵਿੱਚ ਕਤਲੇਆਮ ਹੋਇਆ, ਜੋ ਦਿੱਲੀ ਦੇ ਵਿੱਚ ਵਾਪਰਿਆ, ਜੋ ਸਾਰਾ ਕੁਛ ਹੋਇਆ। ਤੇ ਉਸਨੂੰ ਨਾ ਜਿਹੜੀ ਆ ਉਹ ਅਦਾਲਤੀ ਸਜ਼ਾ ਤਾਂ ਜਿਹੜੀ ਉਹਨੂੰ ਸਜ਼ਾ ਦਿਵਾਉਣ ਵਾਲੇ ਵਿਚਾਰੇ ਪੂਰੇ ਹੋ ਗਏ। ਉਹਨਾਂ ਦੇ ਪਰਿਵਾਰ ਇਹਦੇ ਬੋਲਾਂ ਦੇ ਕਰਕੇ ਉਹ ਕਤਲ ਕਰ ਦਿੱਤੇ ਗਏ। ਉਹਨਾਂ ਦਾ ਜੈਨੋਸਾਈਡ ਜਿਹੜਾ ਹੋਇਆ, ਤੇ ਉਹ ਆਪ ਬਾਅਦ 'ਚ ਉੱਥੋਂ ਦੀਆਂ ਸੋ ਕਾਲਡ ਅਦਾਲਤਾਂ ਦੇ ਵਿੱਚ ਚੱਪਲਾਂ ਘਸਾ ਵਿਚਾਰੇ ਉਹ ਆਪ ਪੂਰੇ ਹੋ ਗਏ, ਉਹ ਰੁਖਸਤ ਹੋ ਗਏ ਇਹਨਾਂ ਦੁਨੀਆ ਤੋਂ। ਚਸ਼ਮਦੀਦ ਗਵਾਹਾਂ ਨੇ ਨਾਂ ਲਏ, ਸਾਰਾ ਕੁਛ ਕੀਤਾ। ਉਹ ਸਾਰਾ ਕੁਛ ਹੋਣ ਦੇ ਬਾਵਜੂਦ ਅਖੀਰ ਦੇ ਵਿੱਚ, ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਇੰਨੇ ਸਾਲ ਉਹਨੇ ਪੂਰਾ ਆਨੰਦ ਮਾਣਿਆ, ਤੇ ਅਖੀਰ ਦੇ ਵਿੱਚ ਮਾੜੀ ਜੀ ਉਹਨੂੰ ਸਜ਼ਾ ਹੋਈ, ਤੇ ਹੁਣ ਉਸ ਸਜ਼ਾ ਕੱਟਦਿਆਂ ਜਿਹੜੀ ਆ ਉਸਦੀ ਜਿਹੜੀ ਉਹ ਮੌਤ ਹੋ ਗਈ ਆ। ਤੇ ਇਹ ਜਿਹੜਾ ਸਿੱਖਾਂ ਦਾ ਕਾਤਲ 84 ਕਤਲੇਆਮ ਦੇ ਵਿੱਚ ਸ਼ਮੂਲੀਅਤ ਰੱਖਣ ਵਾਲਾ ਸੱਜਣ ਕੁਮਾਰ ਆ, ਉਸ ਦੀ ਜਿਹੜੀ ਅਦਾਲਤ ਉਸ ਦੀ ਜੇਲ੍ਹ ਦੇ ਵਿੱਚ ਜਿਹੜੀ ਉਹ ਹੁਣ ਮੌਤ ਹੋ ਗਈ ਹੈਗੀ। ਇੱਕ ਬੀਬੀ ਨਿਰਪ੍ਰੀਤ ਕੌਰ ਆ, ਆਪਾਂ ਉਹਦੇ ਨਾਲ ਪੰਜਾਬੀ ਰੇਡੀਓ USA ਤੇ ਇੰਟਰਵਿਊ ਵੀ ਕੀਤੀ ਸੀ ਕਾਫੀ ਸਾਲ ਪਹਿਲਾਂ। ਉਹਨਾਂ ਨੇ ਕਿਹਾ ਵੀ 42 ਸਾਲਾਂ ਤੋਂ ਇਨਸਾਫ ਮੰਗ ਰਹੇ ਸੀ, ਪਰ ਅੱਜ ਤੱਕ ਵੀ ਜਿਹੜਾ ਇਨਸਾਫ ਆ ਉਹ ਸਿੱਖਾਂ ਨੂੰ ਨਹੀਂ ਮਿਲਿਆ। ਉਸ ਬੰਦੇ ਦੇ ਜਿਹੜੇ ਬੰਦੇ ਨੇ ਸ਼ਰੇਆਮ ਸਿੱਖਾਂ ਦਾ ਜਿਹੜਾ ਕਤਲੇਆਮ ਕੀਤਾ ਸੀਗਾ। ਤੇ ਇੱਕ ਹੋਰ ਜਾਂਦੇ ਜਾਂਦੇ ਬਹੁਤ ਸਾਰੇ ਸਰੋਤੇ ਸਾਡੇ ਕਾਲਾਂ ਕਰ ਰਹੇ ਆ ਵੀ ਯੂਬਾ ਸਿਟੀ ਨਗਰ ਕੀਰਤਨ ਕਦੋਂ ਆ। ਸੋ ਯੂਬਾ ਸਿਟੀ ਦਾ ਨਗਰ ਕੀਰਤਨ ਇਸ ਵਾਰੀ ਨਵੰਬਰ 1 ਨੂੰ ਐਤਵਾਰ, ਨਵੰਬਰ 1 ਨੂੰ ਐਤਵਾਰ। ਸੋ ਸਾਰੇ ਨੋਟ ਕਰ ਲਓ, ਕਿਉਂ ਕਈਆਂ ਨੇ ਪਹਿਲਾਂ ਹੋਟਲ ਬੁੱਕ ਕਰਾਣੇ ਹੁੰਦੇ ਹੈਗੇ ਆ। ਸੋ ਨੋਟ ਕਰ ਲਓ ਸਾਰੇ ਜਣੇ, ਨਵੰਬਰ 1 ਨੂੰ ਆ ਇਸ ਵਾਰੀ ਦਿਨ ਐਤਵਾਰ ਨੂੰ ਯੂਬਾ ਸਿਟੀ ਦਾ ਜਿਹੜਾ ਨਗਰ ਕੀਰਤਨ ਆ। ਤੇ ਪੰਜਾਬੀ ਰੇਡੀਓ USA ਹਮੇਸ਼ਾ ਹੀ ਉੱਥੇ ਆਪਣਾ ਬੂਥ ਲਾਉਂਦਾ, ਆਪਾਂ ਪਹੁੰਚਾਂਗੇ ਉੱਥੇ। ਪੰਜਾਬੀ ਰੇਡੀਓ USA ਦੇ ਇੰਟਰਨੈਟ ਰੇਡੀਓ ਸੈਟਸ, ਭਾਈ ਅਵਤਾਰ ਸਿੰਘ ਉਹਨਾਂ ਦੀ ਬੁੱਕ, ਹੋਰ ਸਾਰਾ, ਤੇ ਸਾਡੇ ਸਰੋਤੇ ਜਿਹੜੇ ਆ ਉਹ ਵੀ ਬਹੁਤ ਵੱਡੀ ਗਿਣਤੀ ਸਾਨੂੰ ਆ ਕੇ ਮਿਲਦੇ ਆ। ਤੇ ਜਿਹੜੇ ਦੂਰ ਦਰਾਡੇ ਹੈਗੇ ਹੋਰ ਮੁਲਕਾਂ 'ਚ ਨਹੀਂ ਪਹੁੰਚ ਸਕਦੇ, ਉਹਨਾਂ ਨੂੰ ਆਪਾਂ ਲਾਈਵ ਕਵਰੇਜ ਵੀ ਹਮੇਸ਼ਾ ਯੂਬਾ ਸਿਟੀ ਨਗਰ ਕੀਰਤਨ ਦੀ ਜਿਹੜੀ ਦਿਖਾਣੇ ਹੈਗੇ ਆ ਰੇਡੀਓ ਦੇ ਉੱਤੇ। ਸਾਡੇ 15 ਦੇ 15 ਜਿਹੜੇ ਰੇਡੀਓ ਸਟੇਸ਼ਨ ਆ ਉਹਨਾਂ ਦੇ ਉੱਤੇ ਲਾਈਵ ਕਵਰੇਜ ਚੱਲਦੀ ਵੀ ਹੈਗੀ ਆ। ਆਲਰੇਡੀ ਉੱਥੇ ਪ੍ਰੋਗਰਾਮ ਸ਼ੁਰੂ ਹੋ ਚੁੱਕੇ ਆ। ਅਖੰਡ ਪਾਠ ਸਾਹਿਬਾਂ ਦੀ ਲੜੀ ਜਿਹੜੀ ਆ ਆਲਰੇਡੀ ਚੱਲ ਚੁੱਕੀ ਹੈਗੀ ਆ। ਹਰ ਤੀਜੇ ਦਿਨ ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਆ। ਸੋ ਇਹ ਤਰੀਕ ਜ਼ਰੂਰ ਨੋਟ ਕਰ ਲਿਓ, ਨਵੰਬਰ 1 ਦਿਨ ਐਤਵਾਰ ਇਸ ਸਾਲ ਜਿਹੜਾ ਯੂਬਾ ਸਿਟੀ ਦਾ ਨਗਰ ਕੀਰਤਨ ਹੋਣਾ ਹੈਗਾ। ਜੀ ਬਿਲਕੁਲ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।